ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 16 दसंबर 2019 3 पो नानकशाही संमत 551 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ, ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਸੀ ਉਹ ਬਹੁਤ ਹੀ ਵਧੀਆ ਖੁਸ਼ੀਆਂ ਨਾਲ ਭਰਪੂਰ ਬੀਤਿਆ ਹੋਏਗਾ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, मोदी हुकूमत दूसरी टर्म 303 सीटां पार्लियामेंट कश्मीर तो कन्याकुमारी तक एक खौफ, पाकिस्तान दियां अंदरूनी समस्यावां, इंटरनेशनली अमरीका दा वपारक हित तो बिना बाकी हर थां ते इन्हां दा डिगदा ग्राफ, अफगानिस्तान दे विच अनसर्टनटी दी सिचुएशन, मिडल ईस्ट ਦੀ ਅਨਸਟੇਬਿਲਿਟੀ ਜਿਹਦੇ ਵਿੱਚ ਬਹੁਤ ਸਾਰੀਆਂ ਧਿਰਾਂ ਆਪੋ ਆਪਣੇ ਨਵੇਂ ਜਿਹੜਾ ਟੀਮਾਂ ਦੇ ਨਾਲ ਖੇਡਣ ਵੱਲ ਤੁਰੀਆਂ ਹੋਈਆਂ ਨੇ। ਔਰ ਇਸ ਸਾਰੇ ਬੈਕਡ੍ਰੌਪ 'ਚ ਮੋਦੀ ਹਕੂਮਤ ਨੇ 5 ਅਗਸਤ ਨੂੰ ਕਸ਼ਮੀਰ ਦੇ ਵਿੱਚ ਆਰਟੀਕਲ 370 ਖਤਮ ਕਰਕੇ ਜਿਹੜਾ ਜਿਸ ਨੂੰ ਕਹਿੰਦੇ ਨੇ ਕਿ ਵਰਸਟ ਸਟੈਪ ਲਿਆ। ਪਰ ਇੰਟਰਨੈਸ਼ਨਲੀ ਅਸੀਂ ਦੇਖਦੇ ਹਾਂ ਕਿ ਕੁਝ ਬਿਆਨਬਾਜ਼ੀਆਂ ਤੋਂ ਬਿਨਾਂ ਕੋਈ ਜਿਹੜਾ ਉਸ ਦਾ ਰਿਐਕਸ਼ਨ ਨਹੀਂ ਹੋਇਆ। UN ਸਿਕਿਉਰਿਟੀ ਕੌਂਸਲ ਦਾ ਜਿਹੜਾ ਸਾਰਾ ਵਕਾਰ ਸੀ ਉਹ ਵੀ ਮਿੱਟੀ ਦੇ ਵਿੱਚ ਮਿਲਿਆ ਕਿ 13-14 ਰੈਜ਼ੋਲੂਸ਼ਨ ਜਿਨ੍ਹਾਂ ਦੇ ਹੋਏ ਹੋਣ ਇਸ ਦੇ ਉੱਤੇ ਔਰ ਇੰਟਰਨੈਸ਼ਨਲੀ ਡਿਸਪਿਊਟਡ ਏਰੀਆ ਹੋਏ ਔਰ ਇਹਨਾਂ ਦੇ ਮਿਲਟਰੀ ਆਬਜ਼ਰਵਰ UN ਦੇ ਬੈਠੇ ਹੋਣ ਔਰ ਉਸ ਸਟੇਟ ਦਾ ਵਜੂਦ ਹੀ ਮਿਟਾ ਦਿੱਤਾ ਜਾਏ। ਜ਼ਾਹਰ ਹੈ ਜੋ ਅਸਾਮ ਦੇ ਵਿੱਚ ਜਿਹੜੀ ਰਜਿਸਟਰੀ ਦੇ ਨਾਂ ਥੱਲੇ ਸਿਟੀਜ਼ਨਸ਼ਿਪ ਦੀ ਰਜਿਸਟ੍ਰੇਸ਼ਨ ਦੀ ਗੱਲ, ਬੇਸ਼ੱਕ ਉਹਦੇ 'ਚ ਕਾਫੀ ਰੋਲ ਸੁਪਰੀਮ ਕੋਰਟ ਦਾ ਸੀ ਜਾਂ ਉਸ ਦੀਆਂ ਜੜ੍ਹਾਂ ਉਸ ਤੋਂ ਵੀ ਪਹਿਲਾਂ ਜਾਂਦੀਆਂ ਨੇ, ਜਦੋਂ ਕਿ ਲਗਭਗ 5 ਸਾਲ 1979 ਤੋਂ ਲੈ ਕੇ 1985 ਤੱਕ 6 ਸਾਲ ਉੱਥੇ ਕਾਫੀ ਖੂਨ ਖਰਾਬਾ ਹੋਇਆ। ਔਰ ਉਸ ਤੋਂ ਬਾਅਦ ਰਾਜੀਵ ਗਾਂਧੀ ਨੇ 1985 ਦੇ ਵਿੱਚ ਜਿਹੜੀਆਂ ਦੋਨੋਂ ਹੀ ਉੱਥੋਂ ਦੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਸੀ ਜਿਨ੍ਹਾਂ ਦੇ ਵਿੱਚ ਅਸਾਮ ਗਣ ਪਰਿਸ਼ਦ ਔਰ ਆਸ਼ੂ AGP ਔਰ ਆਸ਼ੂ ਇਹਨਾਂ ਦੇ ਐਬਰੀਵੇਸ਼ਨ ਬਣਦੀਆਂ ਸੀ, ਉਹਨਾਂ ਦੇ ਨਾਲ ਸਮਝੌਤਾ ਕੀਤਾ ਕਿ ਅਸੀਂ 1971 ਜਿਹੜੀ ਆ ਉਹ ਕੱਟ ਆਫ ਡੇਟ ਰੱਖ ਦਿੱਤੀ ਕਿ 1971 ਤੋਂ ਪਹਿਲਾਂ ਜਿਹੜੇ ਆਏ ਹੋਏ ਨੇ ਕਿਤੇ ਵੀ ਗੈਰ ਮੁਲਕੀ, ਖਾਸ ਤੌਰ 'ਤੇ ਜ਼ਾਹਰ ਹੈ ਉਦੋਂ ਅਜੇ ਬੰਗਲਾਦੇਸ਼ ਨਹੀਂ ਸੀ ਬਣਿਆ, ਪਾਕਿਸਤਾਨ ਤੋਂ ਜਿਹੜੇ ਆਲਮੋਸਟ ਨਿਰਲੀ ਆਏ ਹੋਏ ਸੀ 47 ਦੇ ਵਿੱਚ ਹੀ ਜਿਹੜੇ ਇੱਧਰ ਰਹਿ ਗਏ ਜਾਂ ਉੱਧਰ ਰਹਿ ਗਏ। ਔਰ ਇਹ ਵੀ ਇੱਕ ਦਿਲਚਸਪ ਗੱਲ ਹੈ ਕਿਉਂਕਿ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਭਾਰਤ ਜਿਹੜਾ ਹੈ ਉਹ ਜਾਮੀਆ ਮਿਲੀਆ ਯੂਨੀਵਰਸਿਟੀ ਹੋਏ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੋਏ, ਬੰਗਾਲ ਹੋਏ, ਇਸ ਵੇਲੇ ਸੜ ਰਿਹਾ। ਬਹੁਤ ਸਾਰੇ ਜਿਹੜੇ ਨੇ ਸਟੂਡੈਂਟਸ ਖਾਸ ਤੌਰ 'ਤੇ ਯੂਨੀਵਰਸਿਟੀਜ਼ 'ਚੋਂ ਨਿਕਲੇ ਨੇ ਬਾਹਰ। ਔਰ ਜਿਹੜਾ ਬਰਬਰੀਅਤ ਦਿੱਲੀ ਪੁਲਿਸ ਨੇ ਜਿਹੜੀ ਕਿ ਸਿੱਧੀ ਅਮਿਤ ਸ਼ਾਹ ਦੇ ਥੱਲੇ ਹੈ, ਇਸ ਗੱਲ ਦਾ ਧਿਆਨ ਰਹੇ ਕਿ ਦਿੱਲੀ 'ਚ ਬੇਸ਼ੱਕ ਹਕੂਮਤ ਯੂਨੀਅਨ ਟੈਰੀਟਰੀ ਹੋਣ ਦੇ ਨਾਤੇ ਉਹਦੀ ਅਰਵਿੰਦ ਕੇਜਰੀਵਾਲ ਦੀ ਹੈ, ਪਰ ਦਿੱਲੀ ਦੀ ਪੁਲਿਸ ਜਿਹੜੀ ਆ ਉਹ ਹੋਮ ਮਿਨਿਸਟਰੀ ਦੇ ਸਿੱਧੇ ਕੰਟਰੋਲ 'ਚ ਹੈ। ਔਰ ਜਿਵੇਂ ਦਿੱਲੀ ਦੇ ਵਿੱਚ 2 ਦਿਨ ਇਹ ਗੁੰਡਾਗਰਦੀ ਸਟੂਡੈਂਟਸ ਦੇ ਖਿਲਾਫ ਜਿਹੜੀ
ਯੂਨੀਫਾਰਮਡ ਗੁੰਡਿਆਂ ਨੇ ਕੀਤੀ। ਜੀ ਜਾਮੀਆ ਮਿਲੀਆ ਯੂਨੀਵਰਸਿਟੀ ਕੰਪਲੈਕਸ 'ਚ ਵੜ ਕੇ ਸਟੂਡੈਂਟਸ ਨੂੰ, ਮੁੰਡਿਆਂ ਨੂੰ, ਕੁੜੀਆਂ ਨੂੰ ਮਾਰਿਆ, ਕੁੱਟਿਆ। ਔਰ ਬਹਾਨਾ ਹੁਣ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੀਆਂ 3 ਬੱਸਾਂ ਨੂੰ ਅੱਗ ਲੱਗੀ ਜਾਂ ਕੁਝ ਬਾਈਕ ਸੜੇ, ਉਹ ਪੁਲਿਸ ਦੇ ਨਾਲ ਹੀ ਸਿਵਲ ਵਰਦੀ ਦੇ ਵਿੱਚ, ਸਿਵਲ ਕੱਪੜਿਆਂ ਦੇ ਵਿੱਚ ਆਏ ਹੋਏ ਲੋਕ ਸੀ ਜਿਨ੍ਹਾਂ ਨੇ ਉਹ ਅੱਗਾਂ ਲਾਈਆਂ। ਸੋ ਜ਼ਾਹਰ ਹੈ ਕਿ ਇਹ ਜਿਹੜੀ ਜਦੋਂ ਅਸੀਂ RSS ਦਾ ਕੰਮ ਕਰਨ ਦਾ ਢੰਗ ਦੇਖਦੇ ਹਾਂ ਤੇ ਬੜਾ ਆਰਗੇਨਾਈਜ਼ਡ ਉਹਨਾਂ ਦਾ ਕੰਮ ਹੁੰਦਾ ਹੈ। ਉਹਨਾਂ ਨੇ ਦੇਖ ਲਿਆ ਸੀ ਕਿ ਵੀ ਭਾਰਤ ਭਰ ਦੇ ਵਿੱਚ ਇਸ ਮੁੱਦੇ ਦੇ ਉੱਤੇ ਸਿਰਫ ਮੁਸਲਮਾਨ ਹੀ ਨਹੀਂ, ਜਿਹੜੇ ਸੱਚਮੁੱਚ ਹੁਣ ਇਸ ਵੇਲੇ ਜਿਵੇਂ ਇੱਕ ਜਿਹੜੇ ਨਿਰਪੱਖ ਪੱਤਰਕਾਰ ਪਹਿਲਾ ਸਵਾਲ ਇੱਕ ਪੈਨਲਿਸਟ ਨੂੰ ਕਰ ਰਹੇ ਨੇ, ਉਹ ਪੁੱਛ ਰਹੇ ਨੇ ਕਿ ਦੱਸੋ ਤੁਹਾਡਾ ਇੰਡੀਆ ਬਾਰੇ ਕੀ ਖਿਆਲ ਹੈ ਔਰ ਕੀ ਭਾਰਤ ਇੰਡੀਆ ਨੂੰ ਨਿਗਲ ਜਾਏਗਾ। ਹੁਣ ਇਹ ਆਮ ਬੰਦਾ ਇਸ ਸਵਾਲ ਨੂੰ ਸੁਣੇ ਤਾਂ ਉਹਨੂੰ ਲੱਗੇਗਾ ਕਿ ਵੀ ਇਹ ਇੱਕੋ ਗੱਲ ਨਹੀਂ ਹੈ। ਫਿਰ ਇੱਕਦਮ ਜਦੋਂ ਮੈਂ ਵੀ ਪਹਿਲਾਂ ਸਵਾਲ ਸੁਣਿਆ, ਉਹਨੇ ਦੋਨੋਂ ਪੈਨਲਿਸਟ ਨੂੰ ਇਹੀ ਕੀਤਾ। ਫਿਰ ਮੈਨੂੰ ਖਿਆਲ ਆਇਆ, ਮੈਂ ਕਿਹਾ ਕਿ ਵੀ ਜਦੋਂ ਨਿਰਭਇਆ ਜਿਹੜਾ ਜਬਰ ਜਨਾਹ ਕੇਸ ਹੋਇਆ ਸੀ, ਰੇਪ ਕੇਸ, ਤਾਂ ਉਦੋਂ RSS ਦੇ ਮੁਖੀ ਮੋਹਨ ਭਾਗਵਤ ਨੇ ਇਹ ਬਿਆਨ ਦਿੱਤਾ ਸੀ। उन्हें कहा कि ये ऐसा इंडिया में हो रहा है, भारत में ऐसा नहीं होता। सो ਜ਼ਾਹਰ है निर्भया केस दिल्ली 'ਚ हो रहा सी। सो ਉਹ ਇਹ ਕਹਿਣਾ ਚਾਹੁੰਦਾ ਸੀ ਕਿ ਜਿਹੜਾ ਸਾਡਾ ਪਿੰਡੂ ਭਾਰਤ ਹੈ ਉਹ ਭਾਰਤ ਹੈ ਪਿੰਡ, ਔਰ ਇਹ ਜਿਹੜਾ ਹੈ ਇੰਡੀਆ। ਯਾਨੀ ਜ਼ਾਹਰ ਹੈ ਕਿ ਇਹ ਗੱਲ ਜਿਹੜੀ ਡਿਵੀਜ਼ਨ ਹੈ ਸਿਰਫ ਹਿੰਦੂ ਵਰਸਸ ਮੁਸਲਮ ਜਾਂ ਹਿੰਦੂ ਵਰਸਸ ਦਲਿਤ ਜਾਂ ਹਿੰਦੂ ਵਰਸਸ ਈਸਾਈ ਨਹੀਂ ਹੈ। ਈਵਨ ਇਹ ਜਿਸ ਜਿਹੜਾ ਇਹਨਾਂ ਨੇ ਇੱਕ ਚੇਨ ਰਿਐਕਸ਼ਨ ਸੈੱਟ ਕੀਤਾ ਹੋਇਆ ਹੈ, ਇਹਦੇ 'ਚ ਅਲਟੀਮੇਟਲੀ ਪੇਂਡੂ ਵਰਸਸ ਸ਼ਹਿਰੀ ਵੀ ਹੈ। ਔਰ ਜ਼ਾਹਰਾ ਤੌਰ ਦੇ ਉੱਤੇ ਇਹ ਜਿਹੜੀ ਡਿਵੀਜ਼ਨ ਹੈ, ਇਸ ਦੇ ਵਿੱਚੋਂ ਹੀ ਉਹਨਾਂ ਦਾ ਖਾਜਾ ਹੈ, ਉਹਨਾਂ ਦੀ ਰੋਟੀ ਨਿਕਲਦੀ ਹੈ, ਉਹਨਾਂ ਦੀਆਂ ਸਿਆਸੀ ਜਿਹੜੀਆਂ ਨੇ ਉਹਨਾਂ ਦੀ ਪਛਾਣ ਇਸ 'ਚੋਂ ਨਿਕਲਦੀ ਹੈ। ਸੋ ਜ਼ਾਹਰਾ ਤੌਰ 'ਤੇ ਉਹ ਜਦੋਂ ਇਹ ਸਵਾਲ ਪੁੱਛ ਰਿਹਾ ਸੀ ਤਾਂ ਉਹਦਾ ਮਤਲਬ ਇਹੀ ਸੀ ਕਿ ਅੱਜ ਜਿਹੜਾ, ਕਿਉਂਕਿ ਭਾਰਤ ਦੇ ਨਾਲ ਤਾਂ ਫਿਰ ਉਹ ਹਿੰਦੂ ਗੌਰਵ ਜੋੜਿਆ ਹੋਇਆ, ਕਿਉਂਕਿ ਇਹ ਤਾਂ ਇਹ ਵੀ ਕਹਿੰਦੇ ਨੇ ਜੀ ਇੰਡੀਆ ਨਾ ਅੰਗਰੇਜ਼ਾਂ ਦਾ ਦਿੱਤਾ ਹੋਇਆ, ਸਾਡਾ ਤਾਂ ਭਾਰਤ ਸੀ, ਔਰ ਇਹ ਭਾਰਤ ਹੀ ਉਹਨੂੰ ਐਡਰੈਸ ਕਰਦੇ ਨੇ। ਸੋ ਉਹਨਾਂ ਦਾ ਮਤਲਬ ਇਹ ਸੀ ਕਿ ਜਿਹੜਾ ਹੁਣ ਇਹਨਾਂ ਨੇ ਚੇਨ ਰਿਐਕਸ਼ਨ ਸੈੱਟ ਕੀਤਾ ਹੈ, ਪਹਿਲਾਂ ਇਸ ਦੇ ਬਹਾਨੇ ਨਾਲ ਕਿ ਜੀ ਅਸੀਂ ਰਜਿਸਟ੍ਰੇਸ਼ਨ ਕਰਨੀ ਹੈ, ਫਿਰ ਜਿਹੜਾ ਹੁਣ ਕੈਬ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਿਹੜਾ ਜ਼ਾਹਰ ਹੈ ਹੁਣ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਣ ਗਿਆ, ਹੁਣ ਤਾਂ CAA ਬਣ ਗਿਆ। ਪਰ ਮੈਂ ਜਿਵੇਂ ਜਿਸ ਹਵਾਲੇ ਨਾਲ 1985 ਦੇ ਐਗਰੀਮੈਂਟ ਦੀ ਗੱਲ ਕਰ ਰਿਹਾ ਸੀ, ਉਸ ਦੇ ਵਿੱਚ ਜ਼ਾਹਰਾ ਤੌਰ ਦੇ ਉੱਤੇ ਕੱਟ ਆਫ ਡੇਟ 1971 ਸੀ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਸਿਰਫ ਭਾਰਤ ਦੇ ਵਿੱਚ ਜੋ ਹਾਲਾਤ ਬਣਾ ਦਿੱਤੇ ਨੇ ਇਹਨਾਂ ਨੇ ਥਰੂ ਆਊਟ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਔਰ ਇਸ ਬਾਰੇ ਜਿਹੜੇ ਪ੍ਰੋਮੀਨੈਂਟ ਡਾਕਟਰ ਸਟੈਨਲੇ ਗ੍ਰੈਮ ਜਾਂ ਡਾਕਟਰ ਗ੍ਰੈਗਰੀ ਸਟੈਨਲੇ, ਜਿਹੜੇ ਇੱਕ ਜੈਨੋਸਾਈਡ ਵਾਚ ਆਰਗੇਨਾਈਜੇਸ਼ਨ ਵੀ ਰਨ ਕਰਦੇ ਨੇ, ਔਰ ਇਹ ਉਹ ਸੱਜਣ ਨੇ ਜਿਨ੍ਹਾਂ ਨੇ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਹਿਲੀ ਵਾਰ ਇਹ ਪੂਰਾ 8 ਸਟੇਜਿਸ ਦਾ ਇੱਕ ਜਿਹੜਾ ਹੈ ਕਿ ਜੈਨੋਸਾਈਡ ਤੱਕ ਪਹੁੰਚਣ ਤੋਂ ਪਹਿਲਾਂ ਕੀ ਹੁੰਦਾ ਹੈ ਤੇ ਜੈਨੋਸਾਈਡ ਹੋਣ ਤੋਂ ਬਾਅਦ ਕੀ ਹੁੰਦਾ ਹੈ, ਔਰ ਉਹਨਾਂ ਦੀਆਂ ਫਾਈਂਡਿੰਗਸ ਨੂੰ ਹੀ ਜਦੋਂ ਅੱਜ ਯੂਨਾਈਟਿਡ ਨੇਸ਼ਨਸ ਜੈਨੋਸਾਈਡ ਜਾਂ ਨਸਲਕੁਸ਼ੀ ਡਿਫਾਈਨ ਕੀਤੀ ਜਾਂਦੀ ਹੈ ਤਾਂ ਡਾਕਟਰ ਗ੍ਰੈਗਰੀ ਸਟੈਂਟਨ ਨੂੰ ਹੀ ਕੋਟ ਕੀਤਾ ਜਾਂਦਾ। ਔਰ ਇਹਨਾਂ ਨੇ ਹੀ ਫਿਰ ਰਵਾਂਡਾ ਔਰ ਬੜੂੰਦੀ ਉਹਨਾਂ ਜੈਨੋਸਾਈਡਸ ਦੇ ਕਮਿਸ਼ਨ ਨੂੰ ਵੀ ਹੈਡ ਕੀਤਾ, ਔਰ ਇਸੇ ਤਰ੍ਹਾਂ ਦੂਸਰੀਆਂ ਥਾਵਾਂ ਦੇ ਉੱਤੇ ਜਿਹੜਾ ਉਹਨਾਂ ਦਾ ਖਾਸ ਤੌਰ 'ਤੇ ਵੱਡਾ ਕੰਮ ਹੈ। ਜਿਵੇਂ ਰਵਾਂਡਾ ਬੜੂੰਦੀ ਤੋਂ ਇਲਾਵਾ ਉਹਨਾਂ ਨੇ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨਸ ਵੀ ਕ੍ਰੀਏਟ ਕਰਨ ਦੇ ਵਿੱਚ ਮਦਦ ਕੀਤੀ, ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਉਹਨਾਂ ਨੇ ਕੰਬੋਡੀਆ ਦਾ ਜੈਨੋਸਾਈਡ ਵੀ ਉਸ ਦੇ ਉੱਤੇ ਵੀ ਉਹਨਾਂ ਦਾ ਕੰਮ ਹੈ। ਔਰ ਉਹਨਾਂ ਨੇ ਔਰ ਦੂਸਰੇ ਕੁਝ ਸਕਾਲਰਸ ਨੇ 12 ਤਰੀਕ ਨੂੰ US ਕੈਪੀਟਲ ਦੇ ਵਿੱਚ ਵਾਸ਼ਿੰਗਟਨ DC ਜਿੱਥੇ ਬਹੁਤ ਸਾਰੇ ਕਾਂਗਰਸਮੈਨ, ਉਹਨਾਂ ਦਾ ਸਟਾਫ, ਸਟੇਟ ਡਿਪਾਰਟਮੈਂਟ ਔਰ ਦੂਸਰਾ ਉਹਨਾਂ ਦੇ ਇਕੱਠ ਨੂੰ ਉਹਨਾਂ ਨੇ ਐਡਰੈਸ ਕੀਤਾ। ਔਰ ਇਹ ਜਿਹੜੀ ਅੱਜ ਹੈਡਲਾਈਨ ਹੀ ਹੈ ਬਹੁਤ ਸਾਰੀ ਥਾਵਾਂ 'ਤੇ, ਪ੍ਰੈਪਰੇਸ਼ਨ ਫॉर ਮੁਸਲਿਮ ਜੈਨੋਸਾਈਡ ਅੰਡਰ ਵੇ ਇਨ ਇੰਡੀਆ, ਡਾਕਟਰ ਗ੍ਰੈਗਰੀ ਸਟੈਂਟਨ, ਕਿ ਭਾਰਤ ਦੇ ਵਿੱਚ ਉਹਨਾਂ ਨੇ ਪੂਰਾ ਐਕਸਪਲੇਨ ਕੀਤਾ। ਮੈਂ ਇਸੇ ਨੂੰ ਹੀ ਜਿਹੜਾ ਟਾਈਟਲ ਵੀ ਦਿੱਤਾ ਔਰ ਇਹਦੇ 'ਤੇ ਹੀ ਗੱਲ ਕਰਾਂਗਾ। ਪਰ ਪਹਿਲਾਂ ਇਹ ਜਿਹੜਾ ਸਾਰਾ ਅਸਾਮ ਅਕੋਰਡ ਦੇ ਹਵਾਲੇ ਨਾਲ ਜਿਸ ਦੀ ਸ਼ੁਰੂਆਤ ਹੋਈ, ਔਰ 19 ਲੱਖ ਬੰਦਾ ਜਿਹੜਾ ਕਿ ਉਹਨਾਂ ਨੇ ਸਟੇਟਲੈਸ ਐਲਾਨ ਦਿੱਤਾ, ਇਸ ਦੀ ਸ਼ੁਰੂਆਤ ਤੋਂ ਪਹਿਲਾਂ, ਕਿਉਂਕਿ ਅੱਜ ਉਹ ਦਿਨ ਵੀ ਹੈ
ਜਿਸ ਨੂੰ ਸਕੂਤੇ ਢਾਕਾ ਕਹਿੰਦੇ ਨੇ, ਔਰ ਜਦੋਂ ਅਸੀਂ ਆਪਣੇ ਕਾਲਜ ਡੇਜ਼ ਸਕੂਲ ਡੇਜ਼ ਚੋਂ ਕਾਲਜ ਡੇਜ਼ 'ਚ ਆਏ ਤਾਂ ਉਦੋਂ ਇੱਕ ਬੜਾ ਪ੍ਰਾਈਡ ਲਿਆ ਜਾਂਦਾ ਸੀ ਸਾਡੀ ਉਸ ਜਨਰੇਸ਼ਨ ਵੱਲੋਂ ਕਿ ਜੀ ਦੇਖੋ 90,000 ਪਾਕਿਸਤਾਨੀ ਫੌਜ ਦਾ ਸਰੈਂਡਰ ਲਿਆ। ਇਹ ਵੱਖਰੀ ਗੱਲ ਹੈ ਕਿ ਉਸ ਦੇ ਵਿੱਚ ਜਿਹੜੇ ਮੋਹਰਿਆਂ ਦੇ ਤੌਰ ਤੇ ਜਨਰਲ ਜਗਜੀਤ ਸਿੰਘ ਅਰੋੜਾ ਜਾਂ ਜਨਰਲ ਸੁਬੇਗ ਸਿੰਘ ਇਸਤੇਮਾਲ ਹੋਏ, ਉਹਨਾਂ ਦੇ ਨਾਲ ਬਾਅਦ 'ਚ ਕੀ ਹੋਇਆ, ਜਨਰਲ ਅਰੋੜਾ ਨੂੰ ਜਿਹਦੇ ਸਾਹਮਣੇ ਜਨਰਲ ਨਿਆਜ਼ੀ ਨੇ ਜਿਹੜਾ ਸਰੈਂਡਰ ਡਾਕੂਮੈਂਟ ਸਾਈਨ ਕੀਤਾ, ਉਹਨਾਂ ਨੇ ਕਦੇ ਐਕਨੋਲਜ ਤੱਕ ਵੀ ਨਹੀਂ ਕੀਤਾ, ਕਿਸੇ ਸਟੇਟ ਦਾ ਗਵਰਨਰ ਤੱਕ ਵੀ ਨਹੀਂ ਲਾਇਆ। ਔਰ ਈਵਨ ਨਵੰਬਰ 84 ਦੇ ਵਿੱਚ ਇਹ ਸਾਰੇ ਜਿਹੜੇ ਭੱਜ ਕੇ ਆਪਣੀ ਜਾਨ ਬਚਾਉਣ ਵਾਲਿਆਂ 'ਚੋਂ ਸੀ। ਔਰ ਇਹ ਗੱਲ ਦਿੱਲੀ ਅਸੈਂਬਲੀ 'ਚ ਖਲੋ ਕੇ ਜਰਨੈਲ ਸਿੰਘ MLA ਨੇ ਕਹੀ ਸੀ ਕਿ ਉਹ ਜਦੋਂ ਕਿ ਇੱਕ ਇੰਡੀਅਨ ਸ਼ਾਇਦ ਕੁਲਦੀਪ ਨਈਅਰ ਜਾਂ ਕਿਸੇ ਹੋਰ ਦੀ ਕਾਰ 'ਚ ਜਾ ਰਹੇ ਸੀ ਲੁਕਣ ਦੇ ਲਈ, ਜਨਰਲ ਜਗਜੀਤ ਸਿੰਘ ਅਰੋੜਾ ਨੂੰ ਉਹਨਾਂ ਨੇ ਚੁੱਕਿਆ ਤੇ ਉਹਨੇ ਕਿਹਾ ਕਿ ਤੂੰ ਆਪਣੀ ਪੱਗ ਲਾ ਕੇ ਥੱਲੇ ਰੱਖ ਲੈ ਔਰ ਤਾਂ ਕਿ ਇਹ ਲੱਗੇ ਨਾ ਕਿ ਕੋਈ ਸਿੱਖ ਜਾ ਰਿਹਾ। ਸੋ ਇਹ ਉਹਨੇ ਦਿੱਲੀ ਅਸੈਂਬਲੀ 'ਚ ਗੱਲ ਕਹੀ ਕਿ ਇਹ ਹਾਲ ਨਵੰਬਰ 84 ਦੇ ਵਿੱਚ ਹੋਇਆ। ਪਰ ਗੱਲ ਇਹ ਵੀ ਅੱਜ ਕੋਈ ਉਹਨਾਂ ਸਰਕਮਸਟੈਂਸਿਸ ਦਾ ਜਾਂ ਦੂਜੀ ਕਰਨ ਦੀ ਨਹੀਂ ਹੈ, ਪਰ ਜਿਹੜੀ ਇੱਕ ਰੈਲੇਵੈਂਟ ਗੱਲ ਹੈ ਕਿ ਜਦੋਂ ਅਸੀਂ ਬੰਗਲਾਦੇਸ਼ ਦੀ ਗੱਲ ਕਰਦੇ ਹਾਂ, ਜਿਹਨੂੰ ਜ਼ਾਹਰ ਹੈ ਮੁਕਤੀ ਬਾਹਿਨੀ ਜਿਵੇਂ ਇਹਨਾਂ ਨੇ ਲਿਟੇ ਬਣਾ ਕੇ ਸ਼੍ਰੀਲੰਕਾ ਦੇ ਵਿੱਚ ਗੜਬੜ ਕਰਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਵੱਖਰੀ ਗੱਲ ਹੈ ਕਿ ਰਾਜੀਵ ਗਾਂਧੀ ਫਿਰ ਉਹਨਾਂ ਦਾ ਇੱਕ ਖਾਜਾ ਬਣਿਆ। ਇਵੇਂ ਹੀ ਇੱਕ ਬੜੇ ਪਲੈਨਡ ਤਰੀਕੇ ਦੇ ਨਾਲ ਜਿਹੜਾ ਮਸ਼ਰਕੀ ਪਾਕਿਸਤਾਨ ਸੀ, ਈਸਟ ਪਾਕਿਸਤਾਨ ਜਿਹੜਾ ਅੱਜ ਬੰਗਲਾਦੇਸ਼ ਹੈ, ਉਸ ਦੇ ਵਿੱਚ ਉਹਨਾਂ ਨੇ ਆਪਣੀ ਕਿਵੇਂ ਪੈਂਠ ਬਣਾਈ, ਘੁਸਪੈਠ ਕੀਤੀ, ਸ਼ੇਖ ਮੁਜੀਬੁਰ ਰਹਿਮਾਨ ਉਹ ਕਿਵੇਂ ਇਸਤੇਮਾਲ ਹੋਇਆ, ਚਾਹੇ ਜਾਂ ਅਣਚਾਹੇ, ਇਹ ਤਾਂ ਇੱਕ ਵੱਖਰੀ ਡਿਬੇਟ ਹੁੰਦੀ ਹੈ। ਪਰ ਇੱਕ ਗੱਲ ਜ਼ਾਹਰ ਹੈ ਜਦੋਂ, ਕਿਉਂਕਿ ਮੈਂ ਉਨਾ ਹੀ ਕੀ ਗੱਲ ਹੀ ਕਰਾਂਗਾ ਜਿਹੜਾ ਕਿ ਰਿਫਿਊਜੀ ਮਾਮਲੇ ਦੇ ਵਿੱਚ ਜਾਂ ਜਦੋਂ ਹੁਣ ਇਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਣਾਇਆ ਤੇ ਉਹਦੇ 'ਚ 3 ਦੇਸ਼ਾਂ ਦੇ ਮੁਸਲਮਾਨਾਂ ਦੇ ਭਾਰਤ ਆਉਣ ਦੇ ਉੱਤੇ ਪਾਬੰਦੀ ਹੈ, ਜਿਨ੍ਹਾਂ ਦੇ ਵਿੱਚ ਪਾਕਿਸਤਾਨ ਹੈ, ਅਫਗਾਨਿਸਤਾਨ ਹੈ ਤੇ ਬੰਗਲਾਦੇਸ਼ ਹੈ। ਸੋ ਜ਼ਾਹਰ ਹੈ ਵੀ ਨਾ ਤਾਂ ਉੱਥੇ ਕੋਈ ਪਾਕਿਸਤਾਨ ਤੋਂ ਮੁਸਲਮਾਨ ਜਾਂਦਾ ਹੈ ਇੰਡੀਆ 'ਚ, ਬਿਲਕੁਲ ਨਾ ਅਫਗਾਨਿਸਤਾਨ 'ਚੋਂ ਮੁਸਲਮਾਨ ਜਾਂਦਾ। ਜ਼ਾਹਰ ਹੈ ਅਫਗਾਨਿਸਤਾਨ 'ਚੋਂ ਸਿੱਖ ਜਾਂ ਹਿੰਦੂ ਜ਼ਰੂਰ ਗਏ ਨੇ ਔਰ ਉਹਨਾਂ ਦਾ ਹੱਕ ਬਣਦਾ, 30 35 40 ਸਾਲ ਤੋਂ ਬੈਠੇ ਨੇ। ਜੇ ਸਿਰਫ ਉਹਨਾਂ ਨੂੰ ਹੀ ਅਕਮੋਡੇਟ ਕਰਨਾ ਹੁੰਦਾ ਤੇ ਪਾਰਲੀਮੈਂਟ ਦੇ ਵਿੱਚ ਜਿਹੜੀ ਆ ਉਹ ਇੱਕ ਸਿੰਪਲ ਇਸ ਦੇ ਉੱਤੇ ਅਮੈਂਡਮੈਂਟ ਲਿਆ ਕੇ ਉਹਨਾਂ ਨੂੰ ਉਹ ਸਿਟੀਜ਼ਨਸ਼ਿਪ ਗ੍ਰਾਂਟ ਕਰ ਸਕਦੇ ਸੀ। ਕਿਉਂਕਿ ਮੈਂ ਇਹ ਵੀ ਇਸ ਲਈ ਕਹਿ ਰਿਹਾ ਕਿ ਅੱਜ ਜਦੋਂ ਸਿੱਖ ਵੀ ਵਿਰੋਧ 'ਚ ਖਲੋਤੇ ਨੇ ਇਸ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ, ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਹੋਏ ਨੇ, ਇਕੱਲਾ ਮਲੇਰਕੋਟਲੇ 'ਚ ਤਾਂ ਬਹੁਤ ਵੱਡਾ ਹੋਇਆ ਔਰ ਪੰਜਾਬ ਸਿੱਖ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਕੱਲ ਵੱਡਾ ਇੱਕ ਪ੍ਰੋਟੈਸਟ ਰੱਖਿਆ ਹੋਇਆ ਤੇ ਉਹ ਐਜ਼ ਏ PR ਕੁਛ ਅਫਗਾਨ ਸਿੱਖ ਜਿਹੜੇ ਦਿੱਲੀ ਦੇ ਨੇ ਉਹਨਾਂ ਨੂੰ ਮੀਡੀਆ ਦੇ ਉੱਤੇ ਲਿਆ ਕੇ ਕਰ ਰਹੇ ਨੇ, ਜੀ ਦੇਖੋ ਬਹੁਤ ਵਧੀਆ ਹੋਇਆ ਸਾਨੂੰ ਸਿਟੀਜ਼ਨਸ਼ਿਪ ਮਿਲ ਗਈ। ਜ਼ਾਹਰ ਹੈ ਜਿਹੜਾ ਬੰਦਾ 35-40 ਸਾਲ ਤੋਂ 1979 'ਚ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚ ਆਇਆ ਤੇ ਪਹਿਲੀ ਮਾਈਗ੍ਰੇਸ਼ਨ ਹੋਈ, ਸੋ ਉਹਨਾਂ ਨੂੰ ਉਹ ਇਸਤੇਮਾਲ ਕਰ ਰਹੇ ਨੇ। ਔਰ ਇਸੇ ਤਰ੍ਹਾਂ ਈਵਨ ਅਕਾਲੀ ਲੀਡਰਸ਼ਿਪ ਵੀ ਉਹਨਾਂ ਦੇ ਪਿੱਛੇ ਛੁਪਣਾ ਚਾਹੁੰਦੀ ਹੈ ਕਿਉਂਕਿ ਇਹ ਸਾਰੇ ਜਿਹੜੇ ਨੇ ਇਹਨਾਂ ਦੀਆਂ ਫਾਈਲਾਂ ਉਹਨਾਂ ਦੇ ਕੋਲ ਨੇ ਔਰ ਉਹ ਡਰਦੇ ਨੇ ਵੀ CBI ਜਾਂ ਐਨਫੋਰਸਮੈਂਟ ਔਰ ਦੂਜੇ ਵਾਲੇ ਛਾਪੇ ਪੈਣਗੇ ਜੇ ਅਸੀਂ ਅਦਰਵਾਈਜ਼ ਆਵਾਜ਼ ਦਿੱਤੀ। ਪਰ ਇੱਕ ਗੱਲ ਜ਼ਾਹਰ ਹੈ ਕਿ ਇਸ ਸਾਰੇ ਦਾ ਮਕਸਦ, ਕਿਉਂਕਿ ਨਾ ਤਾਂ ਪਾਕਿਸਤਾਨ ਅਫਗਾਨਿਸਤਾਨ 'ਚੋਂ ਕੋਈ ਮੁਸਲਮਾਨ ਆ ਕੇ ਇੰਡੀਆ 'ਚ ਪਨਾਹ ਲੈ ਰਹੇ ਨੇ, ਸਿਰਫ ਤੇ ਸਿਰਫ ਬੰਗਲਾਦੇਸ਼। ਔਰ ਉਹਨਾਂ ਦਾ ਕਿੰਨਾ ਨੰਬਰ ਹੈ ਉਹ ਜਿਹੜਾ 10 ਮਿਲੀਅਨ ਤੋਂ 16 ਮਿਲੀਅਨ ਤੱਕ ਕੋਟ ਹੋ ਰਿਹਾ। ਪਰ ਜਦੋਂ ਅਸਾਮ ਦੇ ਵਿੱਚ ਉਹਨਾਂ ਨੇ 1971 ਦੇ ਨੂੰ ਕੱਟ ਆਫ ਡੇਟ ਰੱਖਿਆ 1985 ਦੇ ਐਗਰੀਮੈਂਟ 'ਚ, ਤੇ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਜਿਹੜੇ ਲੋਕ ਆਏ ਉਹ 71 ਤੋਂ ਬਾਅਦ ਆਏ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹਦੇ 'ਚੋਂ 2 ਪਾਰਟ ਨਿਕਲਦੇ ਨੇ। ਇੱਕ ਬਹੁਤ ਵਾਰ ਅਸੀਂ ਵੀ ਇਹ ਗੱਲ ਕਈ ਵਾਰ ਜਦੋਂ ਬਾਕੀਆਂ ਨੂੰ ਸੁਣਦੇ ਹਾਂ ਕਿ ਸ਼ਾਇਦ ਬੰਗਲਾਦੇਸ਼ ਦੇ ਨਾਲ ਜਿਹੜਾ ਬਣਿਆ ਈਸਟ ਬੰਗਾਲ, ਉਹਨਾਂ ਨੂੰ ਉਨੇ ਰਿਸੋਰਸ ਨਹੀਂ ਸੀ ਮਿਲਦੇ ਪਾਕਿਸਤਾਨ ਵੱਲੋਂ ਔਰ ਉਹਨਾਂ ਨੂੰ ਲੱਗਾ ਕਿ ਆਜ਼ਾਦ ਹੋਣਾ ਸਾਡੇ ਲਈ ਜ਼ਰੂਰੀ ਹੈ। ਜਾਂ ਈਵਨ ਲੈਂਗੁਏਜ ਦੇ ਹਵਾਲੇ ਨਾਲ ਤਾਂ ਜ਼ਰੂਰ ਇਸ਼ੂ ਸੀ ਕਿਉਂਕਿ ਜਦੋਂ ਉਰਦੂ ਜਿਹੜੀ ਹੈ ਨੈਸ਼ਨਲ ਲੈਂਗੁਏਜ ਬਣਾਈ 1952-53 'ਚ ਬੰਗਾਲੀਆਂ ਨੇ ਉਸ ਦੇ ਖਿਲਾਫ ਵਿਰੋਧ ਕੀਤਾ, ਢਾਕਾ ਯੂਨੀਵਰਸਿਟੀ 'ਚ ਗੋਲੀ ਚੱਲੀ ਔਰ ਕੁਝ ਸਟੂਡੈਂਟ ਮਾਰੇ ਗਏ ਜਿਹਨੂੰ ਹੁਣ ਉਹ ਜਿਸ ਡੇ ਨੂੰ ਇੰਟਰਨੈਸ਼ਨਲ ਲੈਂਗੁਏਜ ਡੇ ਦੇ ਤੌਰ ਤੇ ਉਹਨਾਂ ਨੇ ਰੈਕਗਨਾਈਜ਼ ਕਰਵਾਇਆ।
ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਬੰਗਲਾਦੇਸ਼ 'ਚ ਸੱਚਮੁੱਚ ਇਹਦੇ 'ਚ ਦੋ ਗੱਲਾਂ ਦੇਖਣ ਵਾਲੀਆਂ, ਕਿਉਂਕਿ ਜਦੋਂ ਇਹਨਾਂ ਨੇ ਬੰਗਾਲ ਨੂੰ ਸੈਪਰੇਟ ਕੀਤਾ ਹੈ, ਬੰਗਲਾਦੇਸ਼ ਬਣਾਇਆ, ਔਰ ਇੱਕ ਗੱਲ ਜਿਹੜੀ ਭਾਰਤੀ ਮੀਡੀਆ ਨੇ ਔਰ ਦੂਸਰੇ ਨੇ ਬੜੇ ਜ਼ੋਰਦਾਰ ਢੰਗ ਨਾਲ ਪ੍ਰਚਾਰੀ ਜੀ ਉਹਨਾਂ ਦੇ ਲੀਡਰਾਂ ਨੇ ਵੀ, ਕਿ ਜੀ 2 ਨੇਸ਼ਨ ਥਿਊਰੀ ਫੇਲ ਹੋ ਗਈ ਹੈ। ਦੇਖੋ ਪਾਕਿਸਤਾਨ ਟੁੱਟ ਗਿਆ। ਹੁਣ ਈਵਨ ਪਾਕਿਸਤਾਨ ਦੇ ਇਸਲਾਮਿਕ ਕੰਟਰੀ ਬਣਨ ਤੋਂ ਵੀ ਪਹਿਲਾਂ ਬੰਗਲਾਦੇਸ਼ ਨੇ ਆਪਣੇ ਆਪ ਨੂੰ ਇਸਲਾਮਿਕ ਕੰਟਰੀ ਡਿਕਲੇਅਰ ਕੀਤਾ। ਪਾਕਿਸਤਾਨ ਤਾਂ ਇਸਲਾਮਿਕ ਕੰਟਰੀ ਜ਼ਿਆਉਲ ਹੱਕ ਦੇ ਵੇਲੇ ਡਿਕਲੇਅਰ ਹੋਇਆ। ਹਾਲਾਂਕਿ ਜ਼ਾਹਰ ਹੈ 2 ਨੇਸ਼ਨ ਥਿਊਰੀ ਵੀ ਕੋਈ ਕਾਇਦੇ ਆਜ਼ਮ ਨੇ ਨਹੀਂ ਸੀ ਦਿੱਤੀ, ਇਹ ਸਾਵਰਕਰ ਔਰ ਗੋਲਵਲਕਰ ਨੇ ਦਿੱਤੀ। ਉਹਨਾਂ ਨੇ ਤਾਂ ਇਹਨਾਂ ਹਿੰਦੂਆਂ ਦੀ ਨਫ਼ਰਤ ਦੇਖ ਕੇ ਕਿ ਵੀ ਕਿਸ ਸਿਰੇ ਤੱਕ ਇਹ ਪਹੁੰਚ ਗਏ ਨੇ, ਔਰ 1937 ਜਿਹੜੀਆਂ ਕਾਂਗਰਸ ਦੀਆਂ ਹਕੂਮਤਾਂ ਪ੍ਰੋਵਿੰਸ਼ੀਅਲ ਅਸੈਂਬਲੀਜ਼ ਦੇ ਵਿੱਚ ਬਣੀਆਂ, ਉਹਨਾਂ ਦਾ ਵਰਤਾਰਾ ਦੇਖ ਕੇ ਕਿ ਵੀ ਹਿੰਦੂਤਵਾ ਦਾ ਏਜੰਡਾ ਕਿਵੇਂ ਲਾਗੂ ਕਰ ਰਹੇ ਨੇ, ਉਹਨਾਂ ਨੇ ਫਿਰ 1940 ਤੱਕ ਪਹੁੰਚਦੇ ਹੋ ਪਾਕਿਸਤਾਨ ਦੇ ਉੱਤੇ ਸਟਿਕ ਕੀਤੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਜਿਸ ਬੰਗਲਾਦੇਸ਼ ਨੂੰ ਬਣਾਉਣ ਦਾ ਇਹ ਖੁਦ ਕ੍ਰੈਡਿਟ ਲੈਂਦੇ ਨੇ, ਔਰ ਠੀਕ ਉਹ ਜਾਂਦਾ ਵੀ ਹੈ ਉਹਨਾਂ ਨੂੰ ਕਿ ਉਹਨਾਂ ਨੇ ਬਣਾਇਆ, ਬਹੁਤ ਜਲਦੀ ਉਹਨਾਂ ਨੇ ਵੀ, ਬੰਗਾਲੀਆਂ ਨੇ ਮਹਿਸੂਸ ਕਰ ਲਿਆ ਕਿ ਵੀ ਇਹ ਗਲਤੀ ਹੋਈ ਸਾਡੇ ਤੋਂ। ਇਹ ਵੱਖਰੀ ਗੱਲ ਹੈ ਕਿ ਹੁਣ ਜਿਹੜੀ ਸ਼ੇਖ ਹਸੀਨਾ ਦੀ ਉੱਥੇ ਪਾਰਟੀ ਰਾਹ ਨੇ ਲਿਆਂਦੀ ਹੋਈ ਹੈ, ਜਿਸ ਕਿਸਮ ਦੀ ਜਿਹੜੀ ਹੈ ਜ਼ਲਾਲਤ ਬੰਗਾਲੀ ਮੁਸਲਮਾਨਾਂ ਦੀ ਹੋ ਰਹੀ ਹੈ, ਅਸਾਮ 'ਚ ਹੋਏ ਜਾਂ ਦੂਸਰੇ ਭਾਰਤ ਦੇ ਸੂਬਿਆਂ 'ਚ ਵੀ, ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਸਾਰਿਆਂ ਦੇ ਉੱਤੇ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਲਾਗੂ ਕਰਨ ਦੀ ਗੱਲ ਹੈ। ਲੇਕਿਨ ਉਹ ਇੰਨੇ ਬੇਸ਼ਰਮ, ਹਾਲਾਂ ਉਹਨਾਂ ਨੇ ਫੋਰਨ ਮਿਨਿਸਟਰ ਤੇ ਹੋਮ ਮਿਨਿਸਟਰ ਨੇ ਆਪਣੀ ਵਿਜ਼ਿਟ ਕੈਂਸਲ ਕੀਤੀ, ਲੇਕਿਨ ਉਹਨਾਂ ਦਾ ਫੋਰਨ ਮਿਨਿਸਟਰ ਕਹਿ ਰਿਹਾ ਕਿ ਜੀ ਕੋਈ ਗੱਲ ਨਹੀਂ ਹੈ, ਸਾਨੂੰ ਇੰਡੀਆ ਲਿਸਟ ਦੇ ਦੇ ਤੇ ਜਿਹੜੇ ਵਾਪਸ ਆਣੇ ਨੇ ਅਸੀਂ ਵਾਪਸ ਲੈ ਲਾਂਗੇ। ਹੁਣ ਗੱਲ ਇਹ ਵੀ ਇਹਨਾਂ ਨੇ ਬਿਆਨ ਦਵਾਇਆ ਹੋਏਗਾ ਕਿ ਬਈ ਇਹ ਤਾਂ ਇੱਥੇ ਕੰਮ ਖਰਾਬ ਹੋ ਗਿਆ, ਹੱਥੋਂ ਗੱਲ ਨਿਕਲ ਰਹੀ ਹੈ। ਪਰ ਇਸ ਸਾਰੇ ਦਾ ਜਿਹੜਾ ਲੁਬੇ ਲਬਾਬ ਇਹ ਹੈ ਕਿ ਜੇ ਬੰਗਲਾਦੇਸ਼ ਸੱਚਮੁੱਚ ਪ੍ਰੋਸਪਰਸ ਹੁੰਦਾ ਤੇ ਫਿਰ 71 ਤੋਂ ਬਾਅਦ ਉਹਨਾਂ ਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਉੱਥੋਂ ਰਿਫਿਊਜੀ ਨੇ ਬੰਗਲਾਦੇਸ਼ ਤੋਂ, ਉਹ ਮੁਸਲਮਾਨ ਹੋਣ ਜਾਂ ਹਿੰਦੂ ਹੋਣ, ਉਹ ਇਕਨੋਮਿਕਲ ਰੀਜ਼ਨਸ ਕਰਕੇ ਨੇ, ਆਪਣੀ ਨੌਕਰੀ ਦੀ ਭਾਲ 'ਚ ਨੇ। ਜਿਵੇਂ ਬਹੁਤ ਸਾਰੇ ਇੰਡੀਆ ਤੋਂ ਜੇ 6 ਮਿਲੀਅਨ ਇੰਡੀਆ ਨੂੰ ਦਾਅਵਾ ਕਰਦੇ ਨੇ ਜੀ ਸਾਡੇ NRI ਨੇ, ਤੇ ਉਹ ਇੱਥੇ ਕੀ ਲੈਣ ਆਏ ਨੇ? ਇਕਨੋਮਿਕਲ ਪ੍ਰੋਸਪੈਰਿਟੀ ਲਈ ਆਏ ਨੇ। ਜੇ ਕੱਲ ਨੂੰ ਇਹ ਆਪਣੇ ਦਰਵਾਜ਼ੇ ਬੰਦ ਕਰ ਲੈਣ, ਕਹਿਣ ਜੀ ਠੀਕ ਹੈ ਮੂਲ ਅਮਰੀਕਨ ਹੀ ਰਹਿਣਗੇ, ਤੇ ਫਿਰ ਕੀ ਰਿਐਕਸ਼ਨ ਹੋਏਗਾ? ਲੇਕਿਨ ਇਹ ਪਾਰਟ ਇਸ ਗੱਲ ਦੇ ਉੱਤੇ ਹੋਰ ਵੀ ਐਮਫੇਸਾਈਜ਼ ਕਰਦਾ ਹੈ ਕਿ ਜਦੋਂ ਤੁਸੀਂ ਕੋਈ ਫੈਸਲਾ ਕਿਸੇ ਦੇ ਕਹਿ ਲਾ ਕੇ ਲੈਂਦੇ ਹੋ, ਬੰਗਾਲੀਆਂ ਨੇ ਬੇਸ਼ੱਕ ਅੱਜ ਉਹਨਾਂ ਦੇ ਕੋਲ ਇੱਕ ਬੰਗਲਾਦੇਸ਼ ਨਾਂ ਦਾ ਮੁਲਕ ਹੈ, ਪਰ ਜਿੰਨੀ ਵੱਡੀ ਸਮੱਸਿਆ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਏਗਾ, ਜਾਂ ਜਿਹੜੇ ਬੰਗਾਲੀ ਮੁਸਲਮਾਨ ਹੋਣ ਜਾਂ ਹਿੰਦੂ ਹੋਣ। ਹੁਣ ਇਹ ਵੀ ਗੱਲ ਸਾਹਮਣੇ ਆਈ ਹੈ, ਅਸੀਂ ਵੀ ਇਹ ਕੋਟ ਕਰਦੇ ਰਹੇ ਕਿ ਜੀ ਇਹ ਜਿਹੜਾ 19 ਲੱਖ ਬੰਦਾ 2 ਮਿਲੀਅਨ ਅਸਾਮ ਦੇ ਵਿੱਚ ਸਟੇਟਲੈਸ ਕੀਤਾ ਹੈ, ਉਹਦੇ ਚੋਂ ਹੁਣ ਇਹ ਸਾਹਮਣੇ ਆ ਰਿਹਾ ਕਿ 11 ਤੋਂ 13 ਲੱਖ ਤੱਕ ਜਿਹੜੇ ਨੇ ਹਿੰਦੂ ਨੇ। ਦੇਖੋ ਹੁਣ ਇਹੀ ਗੱਲ ਇਹ ਬਾਰ-ਬਾਰ ਪੁੱਛਿਆ ਜਾਂਦਾ ਸੀ ਕਿ ਵੀ ਅਜੇ NRC ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਦੀ ਗੱਲ ਮੁੱਕੀ ਨਹੀਂ, ਉਹਨਾਂ ਲੋਕਾਂ ਨੂੰ ਡਿਟੈਂਸ਼ਨ ਕੈਂਪਾਂ 'ਚ ਡੱਕਿਆ ਹੋਇਆ ਹੈ ਔਰ ਸ਼ੁਰੂ ਕਰ ਦਿੱਤਾ ਹੈ ਬਾਕੀਆਂ ਨੂੰ ਵੀ। ਤੇ ਇਹ ਇਮੀਡੀਏਟਲੀ ਇਹਨਾਂ ਦੇ ਸਾਹਮਣੇ ਇਹ ਕੈਬ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਇਹਨਾਂ ਨੇ ਕਿਉਂ ਪਾਰਲੀਮੈਂਟ 'ਚ ਲਿਆਂਦਾ, ਹੁਣ ਗੱਲ ਸਮਝ ਆਈ। ਔਰ ਮੈਂ ਕਿਉਂਕਿ ਵੀਕਐਂਡ ਤੇ ਕਾਫੀ ਵਕਤ ਇਸ ਸਾਰੇ ਮੁੱਦੇ ਦੇ ਕਾਨੂੰਨੀ ਆਸਪੈਕਟ ਵੀ ਔਰ ਡਿਫਰੈਂਟ ਰਾਈਵਲ ਵਿਊ ਪੁਆਇੰਟ ਨੂੰ ਵੀ ਦੇਖਣ ਦੀ ਕੋਸ਼ਿਸ਼ ਕੀਤੀ, ਪੜ੍ਹਿਆ ਵੀ, ਦੇਖਿਆ ਵੀ, ਔਰ ਇਸ ਦਾ ਜਿਹੜਾ ਨਤੀਜਾ ਇਹ ਨਿਕਲਦਾ ਹੈ ਕਿ ਉਹ ਜਿਹੜਾ 11-12 ਲੱਖ ਅਸਾਮ ਦੇ ਵਿੱਚ ਬੰਗਾਲੀ, ਜਿਹਨੂੰ ਅਸਾਮੀ ਬਿਲਕੁਲ, ਹੁਣ ਅਸਾਮੀਆਂ ਨੇ ਜੇ ਰਿਵੋਲਟ ਕੀਤਾ ਹੈ ਜਾਂ ਸਾਰਾ ਹੀ ਨਾਰਥ ਈਸਟ ਇਸ ਵੇਲੇ ਖਲੋ ਗਿਆ, ਇਸ ਲਈ ਨਹੀਂ, ਹਾਲਾਂ ਉਹ ਹਿੰਦੂ ਨੇ, ਮੈਜੋਰਿਟੀ ਅਸਾਮ 'ਚ ਹਿੰਦੂ ਧਰਮ ਨੂੰ ਮੰਨਣ ਵਾਲੇ ਨੇ। ਉਹਨਾਂ ਨੇ ਕਿਹਾ ਇਹ ਸਵਾਲ ਹਿੰਦੂ ਮੁਸਲਮਾਨ ਦਾ ਨਹੀਂ ਹੈ, ਅਸੀਂ ਕਿਸੇ ਗੈਰ ਅਸਾਮੀ ਨੂੰ, ਹੁਣ ਇੱਕ ਤਾਂ ਇਹਨਾਂ ਦਾ ਹਿੰਦੂਤਵਾ ਟੁੱਟਾ ਹੈ ਕਿ ਵੀ ਐਥਨੀਸਿਟੀ ਜਿਹੜੀ ਹੈ ਅਲਟੀਮੇਟਲੀ ਉਹ ਮਜ਼ਹਬ ਦੇ ਉੱਤੇ ਹਾਵੀ ਹੁੰਦੀ ਹੈ। ਹਾਲਾਂ ਬੰਗਲਾਦੇਸ਼ ਦੇ ਮਾਮਲੇ 'ਚ ਐਥਨੀਸਿਟੀ ਇੱਕ ਵਾਰੀ ਹਾਵੀ ਹੋਈ, 71 'ਚ ਤੋੜਿਆ, ਲੇਕਿਨ ਅਲਟੀਮੇਟਲੀ ਮਜ਼ਹਬ ਦੇ ਥੱਲੇ ਉਹ ਇਸਲਾਮਿਕ ਰਿਪਬਲਿਕ ਵੀ ਬਣੇ, ਤੇ ਅੱਜ ਜਿਹੜੀ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਉਹ ਮਜ਼ਹਬ ਤੇ ਬੇਸਡ ਹੋ ਰਹੀ ਹੈ। ਸੋ ਇੱਕ ਕੰਪਲੈਕਸ ਸਵਾਲ ਵੀ ਹੈ ਔਰ ਕੰਪਲੈਕਸ ਮੁੱਦਾ ਹਰ ਥਾਂ ਤੇ ਹੈ। ਹੁਣ ਇਹਨਾਂ ਨੇ ਇਹਨੂੰ ਦੁਬਾਰਾ ਇਸ ਲਈ ਫੌਰਨ ਲਿਆਂਦਾ ਰਾਜ ਸਭਾ ਦੇ ਵਿੱਚ ਔਰ ਲੋਕ ਸਭਾ 'ਚ ਪਾਸ ਕਰਵਾਇਆ ਤਾਂ ਕਿ ਉਹ ਜਿਹੜਾ 11-12 ਲੱਖ ਹਿੰਦੂ ਹੈ, ਅਸਾਮੀ ਵੀ ਔਰ ਬਾਕੀ ਸੂਬਿਆਂ 'ਚ ਵੀ ਬੈਠਾ ਹੋਇਆ, ਬੰਗਾਲ ਵੀ, ਕਿਉਂਕਿ ਇਸ ਵੇਲੇ ਬੰਗਾਲ ਔਰ ਅਸਾਮ, ਬੰਗਾਲ 'ਚ ਚੋਣਾਂ ਹੋਣੀਆਂ,
ਉਹ ਬੰਗਾਲੀ ਉਹਨਾਂ ਹਿੰਦੂਆਂ ਦੀ ਵੋਟ ਤੇ ਰਿਲਾਈ ਕਰਨਾ ਚਾਹੁੰਦੇ ਨੇ ਜਿਹੜੇ ਇਹਨਾਂ ਦੀ ਮਿਹਰਬਾਨੀ ਦੇ ਨਾਲ ਸਿਟੀਜ਼ਨ ਬਣਨਗੇ। ਔਰ ਇਸ ਕਰਕੇ ਇਹ ਹੋਇਆ ਕਿ ਭਾਈ ਜਿਹੜੇ ਤਾਂ ਸਟੇਟਲੈਸ ਮੁਸਲਮਾਨ ਨੇ, ਕਿਉਂਕਿ ਬੰਗਲਾਦੇਸ਼ ਉਹਨਾਂ ਚੋਂ ਹੈ ਜਿਨ੍ਹਾਂ ਨੂੰ ਉਹਨਾਂ ਨੇ ਨਹੀਂ ਦੇਣਾ ਰਿਫਿਊਜੀ ਸਟੇਟਸ ਪਾਕਿਸਤਾਨ, ਅਫਗਾਨਿਸਤਾਨ ਔਰ ਬੰਗਲਾਦੇਸ਼ ਨੂੰ। ਸੋ ਉਹ ਜਿਹੜੇ ਵੀ 7-8 ਲੱਖ ਅਸਾਮੀ ਔਰ ਬਾਕੀ ਕਈ ਮਿਲੀਅਨ, ਉਹਦਾ ਨੰਬਰ ਹੁਣ 6 ਮਿਲੀਅਨ ਦੇ ਨੇੜੇ ਤੇੜੇ ਆ ਰਿਹਾ ਭਾਰਤ ਭਰ ਦੇ ਵਿੱਚ, ਜਿਹਨੂੰ ਅਮਿਤ ਸ਼ਾਹ ਕਹਿੰਦਾ ਵੀ ਅਸੀਂ ਸਾਰੇ ਭਾਰਤ ਦੇ ਵਿੱਚ ਲਾਗੂ ਕਰਾਂਗੇ। ਸੋ ਜ਼ਾਹਰ ਤੌਰ ਦੇ ਉੱਤੇ ਹਿੰਦੂਆਂ ਦੇ ਲਈ ਇਹ ਦਰਵਾਜ਼ਾ ਖੋਲ੍ਹ ਦਿੱਤਾ ਹੈ ਕਿ ਉਹ ਕਹਿਣਗੇ ਜੀ ਕਿ ਬਈ ਅਸੀਂ ਇੱਥੇ ਰਹਿ ਹੀ ਰਹੇ ਹਾਂ। ਉਹਨਾਂ ਨੇ 6 ਸਾਲ ਰੱਖਿਆ ਵੀ ਜਿਹੜਾ 6 ਸਾਲ ਤੋਂ ਰਹਿ ਰਿਹਾ ਔਰ ਇਹ ਸਾਬਤ ਕਰਦੇ ਔਰ ਪਰਸੀਕਿਊਸ਼ਨ ਹੈ, ਉਹ ਪਰਸੀਕਿਊਸ਼ਨ ਕਹਿਣਗੇ ਜੀ ਹੋ ਰਹੀ ਹੈ। ਔਰ ਉਹਨਾਂ ਦੇ ਲਈ ਜਿਹੜਾ ਸਿਟੀਜ਼ਨਸ਼ਿਪ ਦਾ ਰਾਹ ਪੱਧਰਾ ਕਰਨਾ, ਸੋ ਇਹ ਇਹਨਾਂ ਦੋਨਾਂ ਦੀ ਸਾਂਝ ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀ ਔਰ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਦੀ, ਜਿਹਦੇ ਥੱਲੇ ਇਹ ਕੀਤਾ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਜੋ ਦਿੱਲੀ ਦੇ ਵਿੱਚ ਵਾਪਰਿਆ ਉਸ ਬਾਰੇ, ਕਿਉਂਕਿ ਵੀਕਐਂਡ ਤੇ ਹੋਇਆ, ਬਹੁਤ ਸਾਰਿਆਂ ਨੇ ਖਬਰਾਂ ਪੜ੍ਹੀਆਂ ਵੀ ਨੇ, ਦੇਖੀਆਂ ਵੀ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬਿਨਾਂ ਪਰਮਿਸ਼ਨ ਤੋਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿੱਚ ਵੜ ਕੇ, ਜਿਵੇਂ ਉਹਨਾਂ ਨੇ ਲਾਇਬ੍ਰੇਰੀ 'ਚ ਤੱਕ ਵੜ ਕੇ ਉਹਨਾਂ ਨੇ ਸਟੂਡੈਂਟਸ ਨੂੰ ਕੁੱਟਿਆ। ਔਰ ਇਹ ਵੀ ਇੱਕ ਹੋਰ ਲੈਸਨ ਹੈ, ਕਿਉਂਕਿ ਪ੍ਰੀ 47 ਪੀਰੀਅਡ 'ਚ 2 ਇਸਲਾਮਿਕ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਐਕਟੀਵਿਟੀ ਸੀ। ਇੱਕ ਪਾਸੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸੀ ਜਿਨ੍ਹਾਂ ਦੇ ਇੰਟੈਲੈਕਚੁਅਲ ਇਸ ਨਤੀਜੇ ਤੇ ਪਹੁੰਚੇ ਸੀ ਕਿ ਪਾਕਿਸਤਾਨ ਤੋਂ ਬਿਨਾਂ ਮੁਸਲਮਾਨ ਨਹੀਂ ਬਚਦੇ, ਔਰ ਉਹਨਾਂ ਨੇ ਫੁੱਲੀ ਪਾਕਿਸਤਾਨ ਨੂੰ ਸਪੋਰਟ ਕੀਤਾ। ਔਰ ਉਹਨਾਂ ਦੇ ਜਿਹੜੇ ਫਾਊਂਡਿੰਗ ਮੈਂਬਰ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਾਂ ਬਿਗ ਡੋਨਰ, ਉਹਨਾਂ ਚੋਂ ਕਾਇਦੇ ਆਜ਼ਮ ਵੀ ਨੇ, ਉਹਨਾਂ ਦੀ ਤਸਵੀਰ ਵੀ ਉੱਥੇ ਲੱਗੀ ਹੋਈ ਹੈ, ਜਿਹਨੂੰ ਇਹ ਹਿੰਦੂਤਵੀ ਲਾਉਣਾ ਚਾਹੁੰਦੇ ਸੀ। ਦੂਜੇ ਪਾਸੇ ਜਿਹੜੀ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਹੈ, ਜਿਨ੍ਹਾਂ ਦੇ ਸਟੂਡੈਂਟਸ ਦੇ ਨਾਲ ਬਹੁਤ ਬਰਬਰੀਅਤ ਵਰਤੀ ਗਈ, ਇਹ ਉਹ ਯੂਨੀਵਰਸਿਟੀ ਹੈ ਜਿਹੜੀ ਮੌਲਾਨਾ ਅਬੁਲ ਕਲਾਮ ਆਜ਼ਾਦ ਹੋਏ ਜਾਂ ਬਾਅਦ ਦੇ ਵਿੱਚ ਪੋਸਟ 47 ਡਾਕਟਰ ਜ਼ਾਕਿਰ ਹੁਸੈਨ ਜਿਹੜੇ ਪ੍ਰੈਜ਼ੀਡੈਂਟ ਬਣੇ, ਜਿਹੜੇ ਨੈਸ਼ਨਲਿਸਟ ਮੁਸਲਮਾਨ ਸੀ, ਜਿਹੜੇ ਕਹਿੰਦੇ ਸੀ ਕਿ ਇਹ ਸਾਡੀ ਮਿੱਟੀ ਹੈ, ਇਹ ਸਾਡਾ ਵਤਨ ਹੈ, ਸਾਡੇ ਪੁਰਖਿਆਂ ਦੀਆਂ ਕਬਰਾਂ ਇੱਥੇ ਨੇ, ਅਸੀਂ ਇਹਨਾਂ ਦੇ ਨਾਲ ਹੀ, ਹਿੰਦੂਆਂ ਦੇ ਨਾਲ ਹੀ ਜੀਵਾਂਗੇ, ਹਿੰਦੂਆਂ ਦੇ ਨਾਲ ਹੀ ਮਰਾਂਗੇ। ਸੋ ਅਲੀਗੜ੍ਹ ਵਾਲਿਆਂ ਦਾ ਥੀਮ ਅੱਜ ਹੋਰ ਵੀ ਜਿਹੜਾ ਉਹ ਟਰੂਥਫੁਲ ਸਾਬਤ ਹੋ ਰਿਹਾ ਹੈ। ਅੱਜ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ। ਸੋ ਇੱਕ ਗੱਲ ਤਾਂ ਮੈਂ ਸਮਝਦਾ ਕਿ ਪੋਜ਼ਿਟਿਵ ਹੈ ਕਿ ਜਿਹੜਾ ਮੁਸਲਮਾਨ ਭਾਰਤ ਦਾ, ਜੋ ਕਸ਼ਮੀਰ ਦੇ ਵਿੱਚ 80 ਲੱਖ ਕਸ਼ਮੀਰੀਆਂ ਦੇ ਨਾਲ ਪਿਛਲੇ 4 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਹੋ ਰਿਹਾ, ਉਹ ਨਹੀਂ ਹਿੱਲਿਆ। 5 ਅਗਸਤ ਦੀ ਐਕਟੀਵਿਟੀ ਤੋਂ ਬਾਅਦ ਭਾਰਤ ਭਰ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਕੋਈ ਡੈਮੋਨਸਟ੍ਰੇਸ਼ਨ ਨਹੀਂ ਹੋਇਆ ਕਿ ਭਾਈ ਤੁਸੀਂ ਆਰਟੀਕਲ 370 ਜਿਹੜਾ ਹੈ ਉਸ ਨੂੰ ਖਤਮ ਕਰਕੇ ਤੁਸੀਂ ਤਾਂ ਸੰਵਿਧਾਨ ਦੀ ਸਪਿਰਿਟ ਨੂੰ ਖਤਮ ਕਰ ਰਹੇ ਹੋ। ਕਿਉਂਕਿ ਇਵੇਂ ਹੀ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ, ਉਹਨਾਂ ਨੂੰ ਲੱਗਦਾ ਸੀ ਜੀ ਕੋਈ ਗੱਲ ਨਹੀਂ, ਇਹ ਕਸ਼ਮੀਰੀਆਂ ਨਾਲ ਹੋ ਰਿਹਾ ਹੈ, ਕਾਹਨੂੰ ਪੰਗਾ ਲੈਂਦੇ ਨੇ। ਉੱਥੇ ਇਸ ਕਿਸਮ ਦੇ ਵੀ ਸੀ ਜਿਹੜੇ ਉਹ ਕਹਿੰਦੇ ਸੀ ਜੀ ਦੇਖੋ ਇਹ ਲੜਦੇ ਨੇ ਔਰ ਇਹ ਪਾਕਿਸਤਾਨ ਦੀ ਗੱਲ ਕਰਦੇ ਨੇ ਜਾਂ ਆਜ਼ਾਦ ਕਸ਼ਮੀਰ ਦੀ ਗੱਲ ਕਰਦੇ ਨੇ, ਤੇ ਜੁੱਤੀਆਂ ਸਾਨੂੰ ਪੈਂਦੀਆਂ। ਉਹਨਾਂ ਨੂੰ ਤਾਂ ਤੁਸੀਂ ਕੁੱਟ ਖਾਣ ਤੇ ਛੱਡ ਦਿੱਤਾ ਕੋਈ ਨਾ। ਹੁਣ ਜਦੋਂ ਸਿੱਧੀ ਸਿਰ ਦੇ ਉੱਤੇ ਆ ਕੇ ਪੈ ਗਈ ਔਰ 200 ਮਿਲੀਅਨ ਮੁਸਲਮਾਨਾਂ ਨੂੰ ਲੱਗਣ ਲੱਗ ਗਿਆ ਵੀ ਇਹ ਤਾਂ ਹੁਣ ਜਦੋਂ ਤੁਹਾਨੂੰ ਇਹ ਰਜਿਸਟ੍ਰੇਸ਼ਨ ਦੇ ਨਾਂ ਥੱਲੇ ਕਹਿਣਗੇ ਕਿ ਜੀ ਸਬੂਤ ਲਿਆਓ, ਬਿਲਕੁਲ ਸਬੂਤ, ਤੁਸੀਂ ਭਾਵੇਂ ਉੱਥੇ ਜੰਮੇ ਹੋ, ਤੁਹਾਡੇ 6 ਜਨਰੇਸ਼ਨਾਂ ਕੀ 20 ਜਨਰੇਸ਼ਨਾਂ ਉੱਥੇ ਨੇ। ਹਾਲਾਂਕਿ ਇੱਕ ਸੋਸ਼ਲ ਮੀਡੀਆ ਤੇ ਪੋਸਟ ਸੀ, ਉਹਨਾਂ ਨੇ ਕਿਹਾ ਜੀ ਸਾਨੂੰ ਪੁੱਛਿਆ ਜਾ ਰਿਹਾ ਜੀ ਤੁਹਾਡੀ ਆਈਡੀ, ਉਹ ਕਹਿੰਦਾ ਜੀ ਸਾਡੀ ਆਈਡੀ ਲਾਲ ਕਿਲਾ, ਤੇ ਤੁਹਾਡਾ ਆਧਾਰ ਕਾਰਡ ਕਹਿੰਦਾ ਸਾਡਾ ਆਧਾਰ ਕਾਰਡ ਤਾਜ ਮਹਿਲ। ਹੁਣ ਕੋਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਲਾਲ ਕਿਲਾ ਤੇ ਤਾਜ ਮਹਿਲ ਬਣਾਉਣ ਵਾਲੇ ਜਿਹੜੇ ਨੇ ਉੱਥੇ ਸੈਂਕੜਿਆਂ ਸਾਲ ਹਕੂਮਤ ਕਰਨ ਵਾਲਿਆਂ ਨੂੰ ਉਹ ਕਹਿਣ ਕਿ ਜੀ ਤੁਸੀਂ ਦਿਖਾਓ ਜੀ ਜ਼ਮੀਨ ਦੀਆਂ ਫਰਦਾਂ, ਤੁਸੀਂ ਦਿਖਾਓ ਜੀ ਕਿ ਕੀ ਸਬੂਤ ਹੈ ਤੁਸੀਂ ਇੱਥੇ ਜਿਹੜਾ ਇੱਥੋਂ ਦੇ ਸ਼ਹਿਰੀ ਹੋ, ਭਾਵੇਂ ਤੁਸੀਂ 6 ਜਨਰੇਸ਼ਨਾਂ ਤੋਂ ਉੱਤੇ ਰਹਿ ਰਹੇ ਹੋ। ਸੋ ਇਸ ਗੱਲ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਘਬਰਾਹਟ ਵੀ ਪੈਦਾ ਕੀਤੀ। ਲੇਕਿਨ ਮੈਂ ਸਮਝਦਾ ਹਾਂ ਵੀ ਮੈਂ ਇਸ ਗੱਲ ਦੇ ਲਈ ਜਿਹੜੀ ਉਹਨਾਂ ਦੀ ਸਿਵਲ ਸੁਸਾਇਟੀ ਹੈ ਔਰ ਨਿਰਪੱਖ ਬੰਦੇ ਨੇ, ਹਾਲਾਂ ਹਰਸ਼ ਮੰਡੇਰ ਸਿਵਲ ਸਰਵੈਂਟ, ਇੱਕ ਸਿੱਖਾਂ ਦਾ ਮੁੰਡਾ ਜਿਹਨੇ ਜਿਹੜਾ ਗੁਜਰਾਤ 'ਚ 2002 ਤੋਂ ਬਾਅਦ ਰਿਜ਼ਾਈਨ ਕਰ ਦਿੱਤਾ ਸੀ ਜੌਬ ਤੋਂ, ਉਹ ਪਰਸੋਂ ਉਹਦਾ ਇੱਕ ਰਾਈਟ ਅਪ ਸੀ, ਉਹਨੇ ਕਿਹਾ ਜੀ ਜੇ ਹੁਣ ਇਹਨਾਂ ਨੇ ਇਹ ਕੰਮ ਕੀਤਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਦੇ ਥੱਲੇ, ਹਾਲਾਂਕਿ ਵੈਸਟ ਬੰਗਾਲ ਦੀ ਮਮਤਾ ਬੈਨਰਜੀ, ਪੰਜਾਬ ਦੇ ਅਮਰਿੰਦਰ ਸਿੰਘ, ਕੇਰਲਾ ਦੇ ਚੀਫ ਮਿਨਿਸਟਰ, ਮੱਧ ਪ੍ਰਦੇਸ਼ ਦੇ ਨੇ ਕਿਹਾ ਜੀ ਅਸੀਂ
ਆਪਣੀ ਸਟੇਟਾਂ 'ਚ ਲਾਗੂ ਨਹੀਂ ਕਰਾਂਗੇ, ਜੀ। ਹਾਲਾਂਕਿ ਕਿਉਂਕਿ ਸੈਂਟਰਲ ਐਕਟ ਹੈ, ਉਹ ਕਿਵੇਂ ਰੈਜ਼ਿਸਟ ਕਰਨਗੇ। ਮਮਤਾ ਬੈਨਰਜੀ ਨੇ ਤਾਂ ਕਿਹਾ ਕਿ ਮੇਰੀ ਲਾਸ਼ ਦੇ ਉੱਤੇ ਹੋਏਗਾ ਜੇ ਬੰਗਾਲ ਦੇ ਵਿੱਚ ਇਹ ਲਾਗੂ ਹੁੰਦਾ ਹੈ। ਪਰ ਮੈਂ ਇੱਕ ਦੱਸ ਰਿਹਾ ਕਿ ਜਿਹੜੀ ਇੱਕ ਸਿੱਖ ਸਪਿਰਿਟ ਹੈ ਜ਼ੁਲਮ ਦੇ ਖਿਲਾਫ ਖਲੋਣ ਦੀ, ਜੀ ਉਹਦੇ 'ਚੋਂ ਹਰਸ਼ ਮੰਡੇਰ ਭਾਵੇਂ ਉਹ ਹੁਣ ਆਪਣੇ ਆਪ ਨੂੰ ਕਹਿੰਦਾ ਜੀ ਮੇਰਾ ਜਿਹੜਾ ਉਹਨੇ ਕਿਹਾ ਕਿ ਵੀ ਮੈਂ ਸਿੱਖਾਂ ਦੇ ਘਰ ਜੰਮਿਆ, ਤੇ ਜੇ ਨੈਸ਼ਨਲ ਰਜਿਸਟ੍ਰੇਸ਼ਨ ਆਫ ਏ ਸਿਟੀਜ਼ਨਸ ਇਹਨਾਂ ਨੇ ਕੀਤਾ ਤੇ ਮੈਂ ਮੁਸਲਮਾਨ ਨਾਂ ਦੇ ਥੱਲੇ ਮੈਂ ਡਿਟੈਂਸ਼ਨ ਕੈਂਪ ਦੇ ਵਿੱਚ ਆਵਾਂਗਾ, ਕੋਈ ਆਪਣੇ ਆਪ ਨੂੰ ਨਹੀਂ ਦਿਆਂਗਾ ਸਬੂਤ ਔਰ ਆਪਣੇ ਆਪ ਨੂੰ ਮੁਸਲਮਾਨ ਡਿਕਲੇਅਰ ਕਰਾਂਗਾ ਔਰ ਮੈਂ ਕਹਾਂਗਾ ਕਿ ਮੈਂ ਡਿਟੈਂਸ਼ਨ ਸੈਂਟਰ ਦੇ ਵਿੱਚ ਮੈਨੂੰ ਰੱਖੋ। ਜੀ ਸੋ ਇਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿਵਲ ਸੁਸਾਇਟੀ ਦੇ ਜਾਂ ਦੂਸਰੇ ਲੋਕ ਨੇ ਉਹ ਵੀ ਨਾਲ ਖਲੋਤੇ ਨੇ। ਕਿੰਨੀ ਕੁ ਦੇਰ ਖਲੋਤੇ ਰਹਿਣਗੇ? ਹਾਲਾਂ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਸਾਰਾ ਪਾਰਟ ਚੱਲ ਰਿਹਾ ਹੈ ਕਿਤੇ ਨਾ ਕਿਤੇ ਇਹਨਾਂ ਦੇ ਏਜੰਡੇ ਦੇ ਵਿੱਚ ਹੀ ਫਿੱਟ ਹੋ ਰਿਹਾ। ਜਿਹੜਾ ਵਿਰੋਧ ਵੀ ਹੈ ਔਰ ਜਿਹੜਾ ਸਿਵਲ ਕੱਪੜਿਆਂ ਵਾਲਿਆਂ ਤੋਂ ਉਹਨਾਂ ਨੇ ਬੱਸਾਂ ਨੂੰ ਅੱਗਾਂ ਲਵਾਈਆਂ, ਜੀ ਵੈਸਟ ਬੰਗਾਲ ਦੇ ਵਿੱਚ ਵੀ ਬਹੁਤ ਜ਼ੋਰਦਾਰ ਇੱਕ ਨਹੀਂ ਕਈ ਥਾਂ ਪ੍ਰੋਟੈਸਟ ਹੋਏ ਨੇ, ਮਮਤਾ ਬੈਨਰਜੀ ਨੇ ਵੀ ਲੀਡ ਕੀਤਾ। ਸੋ ਕੁੱਲ ਮਿਲਾ ਕੇ ਇਹ ਉਸ ਪਾਸੇ ਵਾਲੀ ਗੱਲ ਜਾ ਰਹੀ ਆ। ਔਰ ਇਹ ਮੋਦੀ ਝਾਰਖੰਡ ਦੇ ਵਿੱਚ ਇੱਕ ਜਲਸੇ ਨੂੰ ਐਡਰੈਸ ਕਰਦਿਆਂ ਕਹਿੰਦਾ ਕਿ ਇਹ ਸਾਬਤ ਹੋ ਗਿਆ ਕਿ ਇਹ ਜਿਹੜਾ ਅਸੀਂ ਨੈਸ਼ਨਲ ਰਜਿਸਟ੍ਰੇਸ਼ਨ ਬਿੱਲ ਪਾਸ ਕੀਤਾ, ਐਕਟ ਬਣਾਇਆ, ਇਹ 1000 ਟਾਈਮਸ 1000% ਕਰੈਕਟ ਹੈ। ਉਹਨੇ ਕਿਹਾ ਬਾਕੀ ਤੁਸੀਂ ਟੀਵੀ ਤੇ ਦੇਖ ਹੀ ਲਿਆ ਕਿ ਜਿਹੜੇ ਅੱਗਾਂ ਲਾਉਣ ਵਾਲੇ ਨੇ ਉਹਨਾਂ ਦਾ ਪਹਿਰਾਵਾ ਕੀ ਹੈ। ਜੀ ਹੁਣ ਸਿੱਧੇ ਤੌਰ ਤੇ ਇੱਕ ਸਿਟਿੰਗ ਪ੍ਰਾਈਮ ਮਿਨਿਸਟਰ ਕਹਿ ਰਿਹਾ ਹੈ ਕਿ ਇਹ ਮੁਸਲਮਾਨ ਹੀ ਸਾੜ ਰਹੇ ਨੇ। ਮਤਲਬ ਇਹ ਹੈ ਕਿ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਵੱਡੇ ਪੈਮਾਨੇ ਤੇ ਸ਼ੁਰੂ ਹੋ ਜਾਏ, ਕਿਉਂਕਿ ਬੀਜੇਪੀ ਦਾ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਹੈ ਨੱਡਾ, ਉਹਨੇ ਵੀ ਸਟੇਟ ਯੂਨੀਅਨ ਜਿਹੜੀਆਂ ਯੂਨਿਟਸ ਨੇ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਕਾਊਂਟਰ ਕਰੋ, ਜੀ ਪ੍ਰੋਟੈਸਟ ਕਰੋ ਔਰ ਲੋਕਾਂ ਨੂੰ ਅਵੇਅਰ ਕਰੋ ਕਿ ਜੀ ਇਹ ਕੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦੀ, ਕਿਉਂਕਿ ਬਾਕੀ ਸਾਰੇ ਮੁਹਾਜ਼ਾਂ ਦੇ ਉੱਤੇ, ਇਕਨੋਮੀ ਦੇ ਉੱਤੇ ਔਰ ਹਰ ਪਾਸਿਓਂ ਜੁਡੀਸ਼ਰੀ ਜੋ ਕਰ ਰਹੀ ਹੈ, ਹਰ ਪਾਸਿਓਂ ਫੇਲ ਹੋ ਚੁੱਕੇ ਨੇ ਔਰ ਇਹਨਾਂ ਨੂੰ ਇੱਕੋ ਹੀ ਏਜੰਡਾ ਇਹਨਾਂ ਨੂੰ ਬਚਾ ਸਕਦਾ ਹੈ, ਉਹ ਹੈ ਪੋਲਰਾਈਜੇਸ਼ਨ। ਔਰ ਇਹੀ ਇਹਨਾਂ ਦੇ ਹਿੰਦੂ ਰਾਸ਼ਟਰ ਦਾ ਵੀ ਜਿਹੜਾ ਉਸ ਨੂੰ ਡਿਕਲੇਅਰ ਕਰਨਾ, ਹੁਣ ਤਾਂ ਡਿਕਲੇਅਰ ਹੀ ਹੈ। ਜੇ ਤੁਸੀਂ ਧਰਮ ਦੇ ਨਾਂ ਦੇ ਉੱਤੇ ਡਿਸਕ੍ਰਿਮੀਨੇਸ਼ਨ ਲਾਅ ਦੇ ਕਨਸਟੀਟਿਊਸ਼ਨ 'ਚ ਹੀ ਕਰ ਰਹੇ ਹੋ ਔਰ ਸੁਪਰੀਮ ਕੋਰਟ ਦਾ ਚੀਫ ਜਸਟਿਸ ਜਿਹਨੂੰ ਕਿਹਾ ਗਿਆ ਜੀ ਤੇ ਸੁਣਵਾਈ ਕਰੋ, ਉਹਨੇ ਕਿਹਾ ਜੀ ਏਡੀ ਕੋਈ ਕਾਹਲੀ ਨਹੀਂ। ਫਿਰ ਉਹਨੇ ਕਿਹਾ ਜੀ ਇਹਦਾ ਮਤਲਬ ਸਟੂਡੈਂਟਸ ਨੂੰ ਕੋਈ ਇਹ ਸਰਟੀਫਿਕੇਟ ਨਹੀਂ ਮਿਲਿਆ ਹੋਇਆ ਕਿ ਉਹ ਵਾਇਲੈਂਸ ਕਰਦੇ ਰਹਿਣ। ਯਾਨੀ ਬਿਨਾਂ ਸਬੂਤ ਦੇਖਿਆ, ਬਿਨਾਂ ਇਨਵੈਸਟੀਗੇਟ ਕੀਤਿਆਂ ਚੀਫ ਜਸਟਿਸ ਇਹ ਕਹਿ ਰਿਹਾ ਜਿਵੇਂ ਵਾਇਲੈਂਸ ਜਾਮੀਆ ਮਿਲੀਆ ਦੇ ਸਟੂਡੈਂਟਸ ਨੇ ਕੀਤੀ। ਔਰ ਜੋ ਮਾਹੌਲ ਹੈ ਉੱਥੇ, ਕਿਹੜਾ ਮੁਸਲਮਾਨ ਜਿਹੜਾ ਇਹ ਡੇਅਰ ਕਰ ਸਕਦਾ ਉੱਥੇ ਕਿ ਵੀ ਉਹ ਬੱਸਾਂ ਨੂੰ ਅੱਗ ਲਾਏ। ਸੋ ਇਹਨਾਂ ਨੂੰ ਇਹ ਸੂਟ ਕਰਦਾ ਹੈ। ਔਰ ਐਗਜ਼ੈਕਟਲੀ ਉਸ ਲਾਈਨ ਦੇ ਉੱਤੇ ਮੈਂ ਘੜੀਵਾਲ ਵੀ ਦੇਖ ਰਿਹਾ, ਨਿਊਯਾਰਕ ਟਾਈਮਸ ਦੀ ਵੀ ਸਟੋਰੀ ਹੈ, ਇੰਡੀਆ ਪਲਾਨਸ ਬਿਗ ਡਿਟੈਂਸ਼ਨ ਕੈਂਪਸ ਫਾਰ ਮਾਈਗ੍ਰੈਂਟਸ, ਮੁਸਲਿਮਸ ਆਰ ਅਫਰੇਡ, ਕਿ 4 ਮਿਲੀਅਨ ਉਹਨਾਂ ਨੇ ਕਿਹਾ ਵੀ ਜਿਹੜੇ ਨੇ ਇਹਨਾਂ ਨੇ ਡਿਟੈਂਸ਼ਨ ਕੈਂਪ ਬਣਾ ਕੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਰੱਖਣਾ ਹੈ। ਔਰ ਮੈਂ ਕਿਉਂਕਿ ਡਾਕਟਰ ਗ੍ਰੈਗਰੀ ਸਟੈਂਟਨ ਜਿਹੜੇ ਨੇ ਇਹ ਪ੍ਰੋਮੀਨੈਂਟ ਐਕਸਪਰਟ ਨੇ ਇਸ ਫੀਲਡ ਦੇ, ਔਰ ਮੈਨੂੰ ਇਹ ਫਖਰ ਵੀ ਹਾਸਲ ਹੈ ਕਿ ਵਾਸ਼ਿੰਗਟਨ ਡੀਸੀ 'ਚ ਹੁੰਦੇ ਆ ਆਲਮੋਸਟ 1995 ਤੋਂ ਲੈ ਕੇ 2006-7 ਤੱਕ, 2011-12 ਤੱਕ ਘੱਟੋ ਘੱਟ 1 ਦਰਜਨ ਤੋਂ ਜ਼ਿਆਦਾ ਪੈਨਲਸ ਹੋਣਗੇ ਜਿਹਦੇ 'ਚ ਮੈਂ ਡਾਕਟਰ ਗ੍ਰੈਗਰੀ ਦੇ ਨਾਲ ਐਜ਼ ਅ ਪੈਨਲਿਸਟ ਰਿਹਾ। ਬਹੁਤ ਸਾਰੀਆਂ ਵੀਡੀਓਜ਼ ਇੰਟਰਨੈਟ ਤੇ ਪਈਆਂ ਹੋਈਆਂ ਨੇ ਡਿਫਰੈਂਟ ਟੌਪਿਕਸ ਤੇ, ਔਰ ਮੈਂ ਇਹਨਾਂ ਤੋਂ ਸਿੱਖਿਆ ਵੀ ਕੁਛ, ਕਿਉਂਕਿ ਉਹ ਪੀਰੀਅਡ ਸੀ ਕਿ ਅਜੇ ਐਥਨਿਕ ਕਲਿੰਜ਼ਿੰਗ ਔਰ ਦੂਸਰਾ ਇਸਤੇਮਾਲ ਹੋ ਰਿਹਾ ਸੀ। ਔਰ ਉਹਨਾਂ ਨੇ ਜੇ ਯੂਨਾਈਟਿਡ ਨੇਸ਼ਨਸ ਦਾ ਜੈਨੋਸਾਈਡ ਕੀ ਹੈ, ਕਿਵੇਂ ਉਸ ਦੇ ਲਈ ਅਕਾਊਂਟੇਬਿਲਟੀ ਹੈ, ਔਰ ਜਿਹੜਾ ਇਨਫੈਕਟ ਮਿਲੋਸੇਵਿਚ ਸਰਬੀਆ ਦਾ ਔਰ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ, ਜਾਂ ਸਪੈਸ਼ਲ ਜਿਹੜੇ ਨੇ ਜੈਨੋਸਾਈਡ ਕੋਰਟ ਵੀ ਬਣਿਆ ਬੋਸਨੀਆ ਦੇ ਮੁਸਲਮਾਨਾਂ ਦੇ ਕੇਸ 'ਚ, ਉਹਦੇ ਪਿੱਛੇ ਵੀ ਇਹ ਡਾਕਟਰ ਗ੍ਰੈਗਰੀ ਦਾ ਜਿਹੜਾ ਖਾਸ ਤੌਰ ਤੇ, ਕਿਉਂਕਿ ਸਟੇਟ ਡਿਪਾਰਟਮੈਂਟ ਦੇ ਵਿੱਚ 1996 'ਚ ਇਹਨਾਂ ਨੇ ਕੰਮ ਕੀਤਾ, ਉੱਥੇ ਇਹਨਾਂ ਨੇ ਇਹ ਪੂਰਾ ਬਲੂਪ੍ਰਿੰਟ ਦਿੱਤਾ ਕਿ ਜੈਨੋਸਾਈਡ ਕੀ ਹੈ। ਮੈਂ ਜ਼ਿਆਦਾ ਵਕਤ ਨਹੀਂ ਲਵਾਂਗਾ। ਔਰ ਇਹ ਜਿਹੜੀ ਗੈਦਰਿੰਗ 12 ਦਸੰਬਰ ਨੂੰ ਹੋਈ, ਜਿਸ ਦੇ ਵਿੱਚ ਕਾਂਗਰੈਸ਼ਨਲ ਆਡੀਅੰਸ, ਗਵਰਨਮੈਂਟ ਆਫੀਸ਼ੀਅਲਸ, ਔਰ ਇਸ ਦਾ ਜਿਹੜਾ ਟਾਈਟਲ ਸੀ ਉਹ ਡੈਫੀਨੇਟਲੀ ਇਹੀ ਸੀ ਕਿ ਕਸ਼ਮੀਰ ਔਰ ਅਸਾਮ ਇਸ ਦੇ ਵਿੱਚ ਕੀ ਚੱਲ ਰਿਹਾ। ਔਰ ਇਸ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਡਾਕਟਰ
ਸਟੈਂਟਨ ਤੋਂ ਇਲਾਵਾ ਸੀਜੇਪੀ ਸੈਕਟਰੀ ਤੇ ਹਿਊਮਨ ਰਾਈਟਸ ਡਿਫੈਂਡਰ ਤੀਸਤਾ ਸੀਤਲਵਾਦ, ਇਹ ਗੁਜਰਾਤ ਤੋਂ ਆਈ, ਉਹਨੇ ਵੀ ਐਡਰੈਸ ਕੀਤਾ ਹੈ। ਜੀ ਫਿਰ ਇਸ ਤੋਂ ਇਲਾਵਾ ਮਿਸਟਰ ਰਕੀਬ ਹਮੀਦ ਨਾਇਕ, ਇਹ ਜਰਨਲਿਸਟ ਨੇ ਜੰਮੂ ਐਂਡ ਕਸ਼ਮੀਰ ਤੋਂ, ਇਹਨਾਂ ਨੇ ਵਾਇਆ ਵੀਡੀਓ ਲਿੰਕ ਕੀਤਾ ਹੈ। ਔਰ ਇਹ ਜਿਹੜੀ ਸਾਰੀ ਹੀਅਰਿੰਗ ਸੀ ਇਸ ਨੂੰ US ਬੇਸ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਨੇ ਹੈਡ ਕੀਤਾ ਹੈ ਔਰ ਉਹਨਾਂ ਦੇ ਨਾਲ ਬਾਕੀ ਗਰੁੱਪ ਸੀ ਜਿਨ੍ਹਾਂ ਨੇ ਇਸ ਨੂੰ ਕੀਤਾ ਹੈ। ਔਰ ਉਹਨਾਂ ਨੇ ਡਾਕਟਰ ਸਟੈਂਟਨ ਨੇ ਸ਼ੁਰੂ ਇੱਥੋਂ ਕੀਤੀ ਗੱਲ। ਉਹਨਾਂ ਨੇ ਡਾਕਟਰ ਗ੍ਰੈਗਰੀ ਸਟੈਂਟਨ, ਫਾਊਂਡਰ ਆਫ ਜੈਨੋਸਾਈਡ ਵਾਚ, addressed an audience of congressional and government officials at briefing titled Ground Reports on Kashmir and NRC, National Registration of Certificates in Washington DC, ਜਿੱਥੇ ਉਹਨਾਂ ਨੇ ਇਹ ਕਿਹਾ ਕਿ preparation for a genocide is definitely underway in India. He said, persecution of Muslims in Assam and Kashmir is the stage just before genocide, adding the next stage is extermination. That is what we call a genocide. ਉਹਨੇ ਕਿਹਾ ਜੀ ਬਿਲਕੁਲ ਹੁਣ ਉਸ ਸਟੇਜ ਤੇ ਆ ਗਏ ਕਿ ਹੁਣ ਐਕਸਟਰਮੀਨੇਟ ਕਰਨਗੇ। ਔਰ ਉਹਦੇ ਚ ਉਹਨਾਂ ਨੇ ਇਹ ਐਕਸਪਲੇਨ ਕੀਤਾ ਵੀ ਕਿਵੇਂ the first stage was classification of us versus them, ਕਿ ਪਹਿਲਾਂ ਉਹਨਾਂ ਨੇ ਇੱਕ ਨੈਰੇਟਿਵ ਬਿਲਟ ਕੀਤਾ ਜਿਹੜਾ ਜ਼ਾਹਰ ਹੈ ਸਾਵਰਕਰ ਗੋਲਵਲਕਰ ਨੇ ਕੀਤਾ 95 ਸਾਲ ਪਹਿਲਾਂ, ਕਿ ਵੀ ਇੱਕ ਪਾਸੇ ਹਿੰਦੂ ਨੇ ਜਿਹੜੇ ਅਸੀਂ ਇੱਥੋਂ ਦੇ ਮੂਲ ਹੈ ਔਰ ਇਹ ਬਾਹਰੋਂ ਆਏ ਮਜ਼ਹਬ ਨੇ। ਸੋ ਪਹਿਲਾ ਪਾਰਟ ਸੀ ਕਲਾਸੀਫਿਕੇਸ਼ਨ ਆਫ ਅਸ ਵਰਸਸ them. The second stage, symbolization named the victims as foreigner. ਦੂਜਾ ਹੁੰਦਾ ਸਿੰਬਲਾਈਜੇਸ਼ਨ ਜਿਹਦੇ ਚ ਰਿਪੀਟਡਲੀ ਕਿਹਾ ਗਿਆ ਉਹਨਾਂ ਦੇ ਸਾਰੇ ਲਿਟਰੇਚਰ ਚ ਕਿ ਇਹ ਬਾਹਰੋਂ ਆਏ ਨੇ, ਇਹ ਫੋਰਨਰ ਨੇ, ਇਨਵੇਡਰ ਨੇ। ਇਸ ਲਈ ਮੁਗਲਾਂ ਦੀ ਹਿਸਟਰੀ ਹੋਏ ਉਸ ਤੋਂ ਪਹਿਲਾਂ ਉਹਨੂੰ ਸਾਰੀ ਨੂੰ ਨੈਗੇਟ ਕੀਤਾ ਗਿਆ ਉਸ ਕੰਟੈਕਸਟ ਦੇ ਵਿੱਚ ਕਿ ਇਹ ਫੋਰਨਰ ਨੇ। The third stage, discrimination, classified the victims out of the group accepted for citizenship so that they had no human rights or civil rights of citizens and were discriminated against legally. ਕਾਨੂੰਨੀ ਤੌਰ ਤੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਰਹੀ। ਇਹੀ ਕਾਰਨ ਹੈ ਕਿ 14-15% ਪਾਪੂਲੇਸ਼ਨ ਹੋਣ ਦੇ ਬਾਵਜੂਦ ਨਾ ਉਹ ਰਾਜ ਨੇ ਨਾ ਜਿਹੜਾ ਉਹ BSF ਜਾਂ ਦੂਜਿਆਂ ਚ ਲਿਆ ਜਾਂਦਾ ਹੈ। ਲੈਸ ਦੈਨ 1% ਜਿਹੜੇ ਨੇ ਉਹਨਾਂ ਦੇ ਜੌਬਸ ਨੇ ਉਹਨਾਂ ਦਾ ਨਾਂ ਦੇਖ ਕੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ। ਔਰ ਲੀਗਲੀ ਜਿਹੜਾ ਉਹਨਾਂ ਦੇ ਨਾਲ ਹੁਣ ਜਿਹੜਾ ਪਾਰਟ ਹੈ ਉਹ ਵੀ ਸਾਹਮਣੇ ਆ ਗਿਆ ਕਿ ਲੀਗਲੀ ਉਹਨਾਂ ਨੂੰ ਸਿਟੀਜ਼ਨਸ਼ਿਪ ਦਾ ਹੱਕ ਨਹੀਂ ਹੈ। The fourth stage, dehumanization, is when genocidal spiral begins to go downwards. You classify the others as somehow worse than you. You give them names like terrorists or even names of animals. Start referring to them as a cancer in the body politic. You talk about them as a disease that must be somehow dealt with. ਔਰ ਇਸ ਮਾਮਲੇ 'ਚ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਟਰਮਾਈਟਸ ਕਿਹਾ ਇਹਨਾਂ ਨੂੰ ਕਿ ਇਹ ਟਰਮਾਈਟ ਨੇ ਜਿਹੜੇ ਕੀੜੇ ਨੇ, ਕੋਕਰੋਚ ਨੇ। ਔਰ ਜ਼ਾਹਰ ਹੈ ਇਹੀ ਟੈਰਰਿਸਟ ਤਾਂ ਬਣਾ ਹੀ ਰਹੇ ਸੀ ਹਰ ਮੁਸਲਮਾਨ ਨੂੰ ਟੈਰਰਿਸਟ, ਜਿਵੇਂ ਸਿੱਖਾਂ ਨੂੰ ਮਾਰਨ ਤੋਂ ਪਹਿਲਾਂ, ਸਿੱਖ ਨਸਲਕੁਸ਼ੀ ਤੋਂ ਪਹਿਲਾਂ ਜਿਹੜਾ ਉਸ ਨੂੰ ਅਲਗਾਵਵਾਦੀ, ਉਗਰਵਾਦੀ ਔਰ ਦਹਿਸ਼ਤਗਰਦ ਇਹ ਸਾਰੇ ਲਫ਼ਜ਼ ਇਹੀ ਮੁਸਲਮਾਨਾਂ ਲਈ ਉਹਨਾਂ ਨੂੰ ਟਰਮਾਈਟਸ ਕਹੋ ਔਰ ਹੋਰ ਉਹਨਾਂ ਨੂੰ ਲਫ਼ਜ਼ ਦਿਓ ਤਾਂ ਕਿ ਉਹਨਾਂ ਨੂੰ ਸਭ ਹਿਊਮਨ ਸਾਬਤ ਕਰਕੇ ਵੀ ਇਹ ਇਨਸਾਨ ਨਹੀਂ, ਐਨੀਮਲ ਨੇ, ਦੇ ਆਰ ਲਾਈਕ ਕੈਂਸਰ, ਔਰ ਉਹਨਾਂ ਨੂੰ ਅਸੀਂ eliminate ਕਰਨਾ। The fifth stage was creating an organization to commit the genocide, the role played by the Indian Army in Kashmir and the census takers in Assam. ਉਹਨਾਂ ਨੇ ਕਿਹਾ ਜੀ ਪੰਜਵੀਂ ਸਟੇਜ ਹੈ ਕਿ ਜਿਹੜੀ ਆਰਗੇਨਾਈਜੇਸ਼ਨ ਨੇ ਕਰਨਾ, ਸੋ ਆਰਮੀ ਉੱਥੇ ਹੈ ਮਿਲੀਅਨ ਲਾਈ ਹੋਈ ਉਹ ਕਰ ਰਹੀ ਹੈ, ਤੇ ਜਿਹੜੀ ਸਿਟੀਜ਼ਨਸ਼ਿਪ ਹਾਲਾਂ ਇੱਥੇ ਬੈਟਰ ਹੁੰਦਾ ਕਿ ਡਾਕਟਰ ਸਟੈਨਲੇ RSS ਦਾ ਜ਼ਿਕਰ ਕਰਦੇ ਕਿ ਆਰਗੇਨਾਈਜੇਸ਼ਨ ਜਿਹਨੇ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ ਦੇ ਵਿੱਚ ਕੀਤੀ ਔਰ ਇਸ ਵੇਲੇ ਉਹ ਤਿਆਰ ਬੈਠੇ ਨੇ ਕਿ ਐਕਸਟਰਮੀਨੇਸ਼ਨ ਦਾ ਹੁਕਮ ਆਏ ਔਰ ਕਿਹੜੇ ਪਾਸਿਓਂ ਕਿਧਰੋਂ ਉਹਨਾਂ ਨੇ ਜਿਹੜਾ ਅਟੈਕ ਕਰਨੇ। The sixth stage was polarization, which is achieved by ਧਰੁਵੀਕਰਨ, ਉਹ ਮੁਕੰਮਲ ਇਹਨਾਂ ਨੇ ਕਰ ਦਿੱਤਾ ਹੈ ਔਰ 2014 ਔਰ 2019 ਦੀਆਂ ਇਲੈਕਸ਼ਨਾਂ ਉਸ ਪੋਲਰਾਈਜੇਸ਼ਨ ਚੋਂ ਹੀ ਕੱਢੀਆਂ। Seventh stage was preparation, ਕਿ ਹੁਣ ਵਕਤ ਹੈ ਤਿਆਰੀ, ਔਰ ਜੋ ਕਸ਼ਮੀਰ ਦੇ ਵਿੱਚ ਉਹਨਾਂ ਨੇ ਜਿਸ ਢੰਗ 'ਚ ਕੀਤਾ ਔਰ ਬਾਕੀ ਲਈ ਹੁਣ ਉਹਨਾਂ ਦੀ ਪ੍ਰੈਪਰੇਸ਼ਨ ਹੈ। The eighth, persecution, where Assam and Kashmir currently were. ਇਹ ਕਾਂਗਰੈਸ਼ਨਲ ਉਹਨਾਂ ਸਾਰੇ ਸਟਾਫਰਸ ਔਰ
ਉਹਨਾਂ ਦੇ ਸਟੇਟ ਡਿਪਾਰਟਮੈਂਟ ਵਾਲੇ ਡਾਕਟਰ ਗ੍ਰੈਗਰੀ ਐਕਸਪਲੇਨ ਕਰ ਰਹੇ ਨੇ ਕਿ ਆ ਸਟੇजेस ਨੇ ਔਰ 8ਵੀਂ ਜਿਹੜੀ ਹੈ ਪਰਸੀਕਿਊਸ਼ਨ ਦੀ ਜਿਹੜੀ ਅਸਾਮ ਔਰ ਕਸ਼ਮੀਰ ਚੱਲ ਰਹੀ ਹੈ ਦਾ 9th stage is extermination 9ਵੀਂ ਸਟੇਜ ਹੈ ਵੀ ਖਤਮ ਕਰ ਦਿਓ ਐਂਡ 10th stage is denial ਜਿਹੜੀਆਂ 10 stages not 8 ਕਿ 10ਵੀਂ ਸਟੇਜ ਹੈ ਕਿ ਜਿਹਦੇ ਚ ਮੁੱਕਰ ਜਾਓ ਕਿ ਭਾਈ ਕੁਛ ਨਹੀਂ ਹੋਇਆ ਸੋ ਜ਼ਾਹਰ ਹੈ ਕਿ ਵੀ ਇਹ ਉਹਨਾਂ ਨੇ ਫਿਰ ਇਹ ਸਾਰਿਆਂ ਨੂੰ ਕਿਹਾ ਕਿ ਵੀ ਇਹ ਅਲਟੀਮੇਟਲੀ ਜਿਹੜੀ ਹੈ ਇਹ ਸਟੇਜ ਹੁਣ ਆ ਗਈ ਹੈ ਕਿ ਹੁਣ ਜਿਵੇਂ ਉਹਨਾਂ ਦੀ ਹੈਡਲਾਈਨ 'ਚ ਸੀ ਕਿ ਪ੍ਰੈਪਰੇਸ਼ਨ ਫॉर ਮੁਸਲਿਮ ਜੈਨੋਸਾਈਡ ਅੰਡਰ ਵੇ ਇਨ ਇੰਡੀਆ ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਟਾਈਮਲੀ ਵਾਰਨਿੰਗ ਹੈ ਡਾਕਟਰ ਗ੍ਰੈਗਰੀ ਦੀ ਜੀ ਔਰ ਸਾਡੇ ਲਈ ਵੀ ਇਹ ਸਾਡਾ ਫਰਜ਼ ਬਣਦਾ ਅਸੀਂ ਲੋਕਲ ਸਾਡੇ ਐਕਟਿਵਿਸਟ ਨੇ ਕਸ਼ਮੀਰੀ ਆਰਗੇਨਾਈਜੇਸ਼ਨਸ ਨਾਲ ਔਰ ਦੂਸਰਿਆਂ ਨਾਲ ਰਾਬਤਾ ਕੀਤਾ ਹੈ। ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਇੱਥੇ ਵੀ ਇੱਕ ਜ਼ੋਰਦਾਰ ਪ੍ਰੋਟੈਸਟ ਜਿਵੇਂ ਲੰਡਨ ਦੇ ਵਿੱਚ ਹੋਇਆ ਇੰਡੀਅਨ ਐਮਬੈਸੀ ਦੇ ਬਾਹਰ ਇੱਥੇ ਇੰਡੀਅਨ ਕੌਂਸੂਲੇਟ ਜਾਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਜੀ ਕਿਉਂਕਿ ਆਉਣ ਵਾਲੇ ਦਿਨ ਜਿਹੜੇ ਨੇ ਬਹੁਤ ਹੀ ਬਰਬਰੀਅਤ ਵਾਲੇ ਹੋਣਗੇ ਬਿਲਕੁਲ ਔਰ ਇਹ ਸਾਰਾ ਮਾਹੌਲ ਜਿਹੜਾ ਹੈ, ਜਿਸ ਤਰੀਕੇ ਨਾਲ ਉਹ ਇਸ ਨੂੰ ਸਾਰਿਆਂ ਨੂੰ ਬੜੇ ਆਰਾਮ ਨਾਲ ਲੈ ਰਹੇ ਨੇ ਔਰ ਇਹਨੂੰ ਜਿਹੜਾ ਇਹੀ ਕਿ ਜੀ ਪਹਿਰਾਵਾ ਦੇਖੋ ਅੱਗਾਂ ਲਾਉਣ ਵਾਲਿਆਂ ਦਾ ਮੋਦੀ ਕਹਿ ਰਿਹਾ ਹੈ ਜੀ ਔਰ ਅਮਿਤ ਸ਼ਾਹ ਕਹਿ ਰਿਹਾ ਨੋ ਮੈਟਰ ਵਟ ਅਸੀਂ ਲਾਗੂ ਕਰਨਾ ਹੀ ਕਰਨਾ ਹੈ ਔਰ ਇਹਨੂੰ ਕਾਂਗਰਸ ਔਰ ਦੂਸਰੀਆਂ ਪਾਰਟੀਆਂ ਹਵਾ ਦੇ ਰਹੀਆਂ ਨੇ ਇਹੀ ਵਾਇਲੈਂਸ ਕਰ ਰਹੀਆਂ ਸਾਰਾ ਦੇਸ਼ ਸਪੋਰਟ ਕਰ ਰਿਹਾ ਹੈ ਜਿਵੇਂ ਕਸ਼ਮੀਰ ਬਾਰੇ ਹਮੇਸ਼ਾ ਕਿ ਜੀ ਨਿਰਮਲ ਉੱਥੇ ਹਾਲਾਤ ਬਿਲਕੁਲ ਨਾਰਮਲ ਨੇ ਸੋ ਅਸੀਂ ਸਮਝਦੇ ਹਾਂ ਕਿ ਇਹ ਡਾਕਟਰ ਗ੍ਰੈਗਰੀ ਦੀ ਵਾਰਨਿੰਗ ਦੇ ਉੱਤੇ ਇਫੈਕਟ ਹੋਣਾ ਚਾਹੀਦਾ ਪਰ ਸਾਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਉਹਨਾਂ ਜਿਹੜੇ 20 ਕਰੋੜ ਬੇਗੁਨਾਹ ਜਿਹੜੇ ਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੇ ਇਸ ਜੈਨੋਸਾਈਡਲ ਲਾਈਨ ਦਾ ਸ਼ਿਕਾਰ ਬਣ ਜਾ ਰਹੇ ਨੇ ਜੀ ਕਿਉਂਕਿ ਉਹੀ ਗੱਲ ਕਿ ਵੀ ਉਹਦੀ ਵਾਰੀ ਆਈ ਤੇ ਮੈਂ ਚੁੱਪ ਰਿਹਾ ਵੀ ਮੈਂ ਉਹ ਨਹੀਂ ਹੈ ਫਿਰ ਉਹਦੀ ਆਈ ਜਦੋਂ ਮੇਰੀ ਵਾਰੀ ਆਈ ਤੇ ਕੋਈ ਵੀ ਮੇਰੇ ਲਈ ਇਹ ਨਾਜ਼ੀ ਜਰਮਨੀ ਦੀ ਪਰਸੀਕਿਊਸ਼ਨ ਦੌਰ 'ਚ ਗੱਲ ਸੀ ਜੀ ਬਿਲਕੁਲ ਸੋ ਅਸੀਂ ਜਿਹੜਾ ਹੈ ਇਹ ਸਮਝਦੇ ਹਾਂ ਕਿ ਵੀ ਇਸ ਮਾਮਲੇ ਦੇ ਵਿੱਚ ਆਵਾਜ਼ ਉਠਾਉਣੀ ਚਾਹੀਦੀ ਹਰ ਇਨਸਾਨ ਦਾ ਜਿਹੜਾ ਫਰਜ਼ ਹੈ। ਇਨਸਾਨੀਅਤ ਯਕੀਨ ਰੱਖਦਾ ਹੈ ਫਰਜ਼ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਦੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ